ਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਜੂਨ ਦਿਨ ਹੈਗਾ ਜੀ ਸ਼ੁੱਕਰਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। इंश्योरेंस बारे पता करने लिए कॉल कर सकते हो नंबर 408 272 2500 4082722500। इस दे नाल कृष्ण धनोता यूनिवर्सिटी, बलजिंदर सिंह नेजर वुडलैंड, सुच्चा सिंह जसकरण सिंह गुरप्रताप सिंह फ्रेजनो, परमजीत कौर रंगी वैकाविल, जी एंड टायर एंड लूप वाले, जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतां ते खरीद सकते हो। सेंटर नाला मंडेला च लोकेशन ने कॉल कर सकते हो। निम्मा सहोता 209 277 0113 वैस्ट कोस्ट ट्रक ड्राइविंग स्कूल फ्रेजनो वाले, ਜਿਹੜੇ ਕਿ ਤੁਹਾਨੂੰ ट्रक का लाइसेंस ਵਧੀਆ सिखलाई दे के घट समय ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। कॉल जीत अटवाल 559 374 45 41 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 559 905 2575 5599052575। ਟੇਟਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੇਣਾ ਹੋਣਾ ਦੇ ਨਾਲ ਸੰਪਰਕ ਕਰੋ। नंबर 415 909 0503 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੱਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤੇ ਕਹਿੰਦੇ ਮਮਤਾ ਨੇ ਦੇ ਦਿੱਤਾ ਭਾਜਪਾ ਨੂੰ ਇੱਕ ਹੋਰ ਝਟਕਾ। ਹਾਂਜੀ ਹਾਂਜੀ, ਦੇਖੋ ਇਹ ਮਮਤਾ ਵਰਸਸ ਮੋਦੀ ਦੀ ਗੇਮ ਜਿਹੜੀ ਹੈ ਨਾ, ਉਹਦੇ ਚੋਂ ਖੇਲਾ ਹੋਵੇ ਇੱਕ ਬੜਾ ਪ੍ਰਚਲਿਤ ਹੋਇਆ ਸੀਗਾ ਜੀ। ਇੱਕ ਐਸਾ ਬੋਲ, ਇੱਕ ਐਸਾ ਵਾਕ ਜਿਹਨੇ ਬਹੁਤ ਸੁਰਖੀਆਂ ਵਟੋਰੀਆਂ। ਅੱਜ ਵੀ ਜਦੋਂ ਖਬਰਾਂ ਹੁੰਦੀਆਂ ਤਾਂ ਖੇਲਾ ਹੋਵੇ, ਖੇਲਾ ਹੋਵੇ ਮਤਲਬ ਕਿ ਬੰਗਾਲੀ ਦੇ ਵਿੱਚ ਕਹਿੰਦੇ ਆ ਕਿ ਖੇਡ ਹੋਊਗਾ, ਜੇ ਆਪਾਂ ਉਹਦਾ ਲੱਥਾ ਕਰੀਏ ਪੰਜਾਬੀ 'ਚ। ਤਾਂ ਐਸਾ ਖੇਡ ਸ਼ੁਰੂ ਹੋਇਆ ਵਾ ਕੇਂਦਰ ਅਤੇ ਮਮਤਾ ਬੈਨਰਜੀ ਦਾ ਕਿ ਉਹਦੇ ਵਿੱਚ ਰੋਮਾਂਚ ਹੀ ਰੋਮਾਂਚ ਆ ਕੇ ਪਤਾ ਹੀ ਨਹੀਂ ਲੱਗਦਾ ਕਿ ਕੀ ਹੋਣਾ ਆ, ਕਿਹੜੇ ਸਟੈਪ ਤੇ ਕਿਹੜਾ ਕੂਣੀ ਮੋੜ ਆ ਜਾਣਾ ਆ। ਅੱਜ ਮੁਕਲ ਰॉय ਘਰ ਵਾਪਸੀ ਕਰ ਗਿਆ, ਮਤਲਬ ਕਿ ਵਾਪਸ ਬੈਕ ਗੇਅਰ ਲਾ ਗਿਆ। 4 ਸਾਲ ਪਹਿਲਾਂ ਸਾਥ ਛੱਡਿਆ ਸੀ, ਜਿਸ ਮੋੜ ਤੋਂ ਵਿਛੜੇ ਸੀਗੇ ਪੁਰਾਣੇ ਵਫਾਦਾਰ ਸਾਥੀ, ਜਿਸ ਮੋੜ ਤੇ TMC ਨੂੰ ਛੱਡ ਕੇ ਚਲੇ ਗਏ ਸੀ, ਉਹ ਫਿਰ ਉਸੇ ਮੋੜ ਤੇ ਆਣ ਮਿਲੇ ਆ। ਤੇ ਕਹਿੰਦੇ ਆ ਕਿ ਭਾਜਪਾ ਦੇ ਵਿੱਚ ਸ਼ੋਸ਼ਣ ਹੋ ਰਿਹਾ ਸੀਗਾ, ਉੱਥੇ ਕੋਈ ਨਹੀਂ ਟਿਕੇਗਾ। ਮਤਲਬ ਨਾਲ ਸੰਕੇਤ ਵੀ ਦੇ ਦਿੱਤਾ ਕਿ ਹੋਰ ਵੀ ਗੱਡੀਆਂ ਬੈਗੇਰ ਲਾ ਕੇ ਆਉਣ ਨੂੰ ਤਿਆਰ ਆ। ਤੁਸੀਂ ਦਰਵਾਜ਼ਾ ਖੁੱਲ੍ਹਾ ਰੱਖਿਓ, ਬੂਹਾ ਖੁੱਲ੍ਹਾ ਰੱਖਿਓ, ਤੇ ਗੱਡੀਆਂ ਹੋਰ ਵੀ ਤੁਹਾਡੇ ਗੜਾਉਣ 'ਚ ਸ਼ੈਡ 'ਚ ਆ ਜਾਣੀਆਂ ਨੇ। ਹੁਣ ਵੇਖੋ ਗੱਲ ਇਹ ਆ ਕਿ ਸ਼ੁਭੇਂਦੂ ਅਧਿਕਾਰੀ ਜਿਹੜੇ ਕਿ ਬਹੁਤ ਨਜ਼ਦੀਕੀ ਸੀਗੇ ਮਮਤਾ ਬੈਨਰਜੀ ਦੇ, ਉਹਨਾਂ ਨੇ ਪਰਸੋਂ ਚੌਥ ਆਖਿਆ ਸੀ ਮੇਰੇ ਖਿਆਲ ਦੇ ਨਾਲ ਦਿੱਲੀ ਦੇ ਵਿੱਚ ਖੜ ਕੇ ਕਿ ਮਮਤਾ ਬੈਨਰਜੀ ਭਾਰਤੀ ਜਨਤਾ ਪਾਰਟੀ ਤੋੜ ਕੇ ਦਿਖਾਵੇ ਵੀ ਬੰਗਾਲ ਦੀ ਪਾਰਟੀ। ਉਹਨੇ ਦਿਨ 3 ਨਹੀਂ ਪੈਣ ਦਿੱਤੇ, ਮੁਕਲ ਰਾਏ ਆ ਗਿਆ। ਪਿੱਛੇ ਤਿਆਰੀ ਆ, ਕਹਿੰਦੇ 20-25 MLA ਜਿਹੜੇ ਜਿੱਤੇ ਇਹਨਾਂ ਦੇ, ਜਿਹੜੇ ਮੁਕਲ ਰਾਏ ਦੇ ਪੱਖ ਦੇ ਆ, ਉਹ ਵੀ ਤਿਆਰ ਵਰਤੇ ਆ ਰਿਹਾ। ਮਤਲਬ ਕਿ ਬਹੁਤ ਵੱਡਾ ਝਟਕਾ। ਜਿਵੇਂ ਬਹੁਤ ਥਾਵਾਂ ਤੇ ਕਰਦੇ ਹੁੰਦੇ ਭਾਰਤੀ ਜਨਤਾ ਪਾਰਟੀ ਕਿ ਅੱਧੀ ਪਚੱਧੀ ਪਾਰਟੀ ਤੋੜ ਕੇ ਆਪਣੇ ਵਿੱਚ ਜਜ਼ਬ ਕਰ ਲੈਂਦੇ ਨੇ, ਸੇਮ ਉਹੀ ਖੇਲਾ ਹੋ ਗਿਆ, ਉਹੀ ਖੇਲਾ ਇਹਨਾਂ ਦੇ ਨਾਲ ਹੋ ਗਿਆ। ਮਤਲਬ ਕਿ ਤਿਆਰੀ ਆ, ਅਸਾਰ ਪਹਿਲਾਂ ਹੀ ਬਣ ਗਏ ਸੀਗੇ। ਮਮਤਾ ਬੈਨਰਜੀ ਦੇ ਜਿਹੜੇ ਭਤੀਜੇ ਆ, ਉਹ ਮੁਕਲ ਰਾਏ ਦੀ ਸੁਪਤਨੀ ਦਾ ਪਤਾ ਲੈਣ ਗਏ ਸੀਗੇ ਥੋੜ੍ਹੇ ਦਿਨ ਪਹਿਲਾਂ। ਉਦਣ ਹੀ ਚਰਚਾਵਾਂ ਚੱਲ ਪਈਆਂ ਸੀ, ਉਦਣ ਹੀ ਸਰਗੋਸ਼ੀਆਂ ਸੀਗੀਆਂ, ਕਿਤੇ ਨਾ ਕਿਤੇ ਕਨਸੂਆਂ ਲੱਗੀਆਂ ਕਿ ਇਹ ਜਿਹੜਾ ਇੱਕ ਦੂਜੇ ਦਾ ਇੰਨਾ ਖਿਆਲ ਰੱਖਿਆ ਜਾ ਰਿਹਾ, ਤੀਮਾਰਦਾਰੀ ਕੀਤੀ ਜਾ ਰਹੀ ਆ, ਇੱਕ ਦੂਜੇ ਨਾਲ ਸ਼ਿਸ਼ਟਾਚਾਰੀ ਵਿਖਾਈ ਜਾ ਰਹੀ ਆ, ਸੁੱਖ ਨਹੀਂ ਜਾਪਦੀ। ਤਾਂ ਦਿਨ ਕੁਛ ਹੀ ਪਏ ਆ। ਬਹਰਹਾਲ ਦੇਖੋ, ਮੁਕਲ ਰਾਏ ਦਾ ਜਾਣਾ ਇਹ ਕੋਈ ਸਧਾਰਨ ਗੱਲ ਨਹੀਂ। ਤੁਸੀਂ ਕਹਿ ਸਕਦੇ ਕਿ ਉਹ ਚਲਾ ਗਿਆ ਜੀ, ਉਹ ਇਹੋ ਜਿਹੇ ਲੀਡਰ ਫਿਰ ਦੂਜੇ ਲੀਡਰ ਹੁੰਦੇ ਆ। ਅਸਲ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਦਾ ਇੱਕ ਆਪਣਾ ਗਰੁੱਪ ਆ, ਹਾਲੇ ਵੀ ਜਿੱਤੇ ਵਿਧਾਇਕ ਵੀ ਉਹਦੇ ਨਾਲ ਆ। ਹੋ ਸਕਦਾ ਕਿ ਉਹ 10-20 ਵਿਧਾਇਕ ਜਿਹੜੇ ਆ ਉਹ ਆ ਜਾਣ, ਕਿਉਂਕਿ ਇਹਨਾਂ ਨੇ ਵੀ ਕਿਹਾ, TMC ਵਾਲਿਆਂ ਨੇ ਵੀ ਕਿਹਾ, ਮਮਤਾ ਦੇ ਬੋਲ ਸੁਣਨ ਵਾਲੇ ਆ। ਉਹ ਕਹਿੰਦੀ ਆ ਕਿ ਮੁਕਲ ਨੇ ਗਦਾਰੀ ਨਹੀਂ ਕੀਤੀ,
पर असी गदारां नूं वापस नहीं लवांगे। मतलब कि बंदे आउण नूं फिरदे ने, कईयां ते चिट्ठी लिखी है, दीदी जी नहीं लगदा वापस बुला लै। वो कहंदी कोई नहीं विचारांगे। कईयां ने ओपनली लैटर लिखे आ कि दीदी जी सरदा नहीं है, गलती हो गई दीदी माफ कर दो। दीदी कित्थे माफ कर दी आ, वो कहंदी खाओ धक्के। सो ये कहंदी है कि मुगल ने गदारी नहीं की, ममता बनर्जी कहंदी आ, पर गदारां नूं वापस नहीं लवांगे। मतलब कि जे शुभेंदु आउणा चाहे शुभेंदु नूं नहीं लवांगे। पर भाजपा वाले कहंदे कि ये तां आप मीर जाफर सीगा, मतलब कि गदार सीगा, मुकुल राय साडे नाल गदारी कर गया। पर ਜਦੋਂ ਇਹਨਾਂ ਨੇ ਮਮਤਾ ਬੈਨਰਜੀ ਦੇ ਨਾਲੋਂ ਲਿਆਂਦਾ ਸੀਗਾ ਉਦੋਂ ਵਫਾਦਾਰ ਸੀਗਾ, ਉਦੋਂ ਵੀ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹੀ ਸਟੇਟਸ ਲੈ ਕੇ ਆਇਆ ਹੋਊਗਾ ਉਧਰੋਂ TMC ਬੰਨਿਓ। ਖੈਰ ਗੱਲ ਇਹ ਆ ਕਿ ਕਿਤੇ ਨਾ ਕਿਤੇ ਮੁਗਲ ਰਾਏ ਦੇ ਨਾਲ ਹੋਈ ਵੀ ਮਾੜੀ ਹੈ। ਜੇ ਤੁਸੀਂ ਦੇਖੋਗੇ ਨਾ ਕਈ ਵਾਰ ਲੀਡਰਾਂ ਦੀ ਮਜਬੂਰੀ ਬਣ ਜਾਂਦੀ ਹੈ, ਚਲੋ ਦਲ ਬਦਲੀ ਵੀ ਹੁੰਦੀ ਹੈ। ਇਹਦੇ ਤੇ ਕੀ ਆ ਕਿ ਕੇਸ ਵਾਹਵਾ ਸੀਗਾ, CBI ਦਾ ਕਸੂਤਾ। ਹੁਣ CBI ਨੂੰ ਇਹਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਲੱਭਿਆ, पर गांह जाके अमित शाह होरी अड़ा सकते हैं, किसी को भी फसा सकते, सुभाविक जी गल आ। परंतु मुगल राय वो इंसान सीगा जिन्हें सब तो पहला बड़े लीडर चो जाके भारतीय जनता पार्टी ज्वाइन की, ना सिर्फ ज्वाइन की बल्कि उस पार्टी का पूरा जमीनी पद्धर से आधार कायम किया, उसका बेस तैयार किया। हुण जमीन उन्हें तैयार की, असीं रह गए भाव पुछदे ते मौजां लुट के मरब्बियां वाले। ते वो जिहड़ा शुभेंदु सीगा वो पिछों आके वो बन गया इन्हां दा चहेता, नजदीकी उहनूं ही विरोधी धिर दा आगू थाप दिता। जदों इस तरह के फिर तुसीं किसी बंदे दे कीते काम अणगौलिया कर दिंदे आ, तां फिर अगला भी बोच के जे झटका दे के कहंदा कि चंगा फिर मैं भी चलदा, हथ झाड़ के वो भी चलदा कि जिन्नियां निभ गईयां सो निभा लियां। दोनां नूं टिकट मिली सी, मुकुल राय अते उहदे सुपुत्र नूं, सुपुत्र हार गया सी, बाप जित गया सीगा। ਤਾਂ ਹੁਣ ਕਹਿੰਦੇ ਆ ਕਿ ਵੱਡਾ ਰੈਂਕ ਦੇਊਗੀ ਦੀਦੀ ਗਿਫਟ ਦੇ ਵਜੋਂ, ਮਤਲਬ ਕਿ ਵੱਡਾ ਇੱਕ ਅਹੁਦਾ ਦਿੱਤਾ ਜਾ ਸਕਦਾ। ਖੈਰ ਅਹੁਦਾ ਕੀ ਆ ਬਾਅਦ ਦੀ ਗੱਲ ਆ, ਝਟਕਾ ਟਕਾ ਕੇ ਲੱਗਿਆ, ਔਰ ਲੱਗਿਆ ਵੀ ਉਦੋਂ ਹੈ ਜਦੋਂ ਜਤਿਨ ਪ੍ਰਸਾਦ ਦੇ ਜਸ਼ਨ ਮਨਾਏ ਜਾ ਰਹੇ ਸੀ ਕਿ ਬਹੁਤ ਵੱਡਾ ਰੁੱਖ ਖੱਗ ਕੇ ਅਸੀਂ ਆਪਣੇ ਵਿਹੜੇ 'ਚ ਲਾ ਲਿਆ। ਤੇ ਉਧਰੋਂ ਵੀ ਉਹ ਫਿਰ ਕਹਿੰਦੇ ਕਿ ਅਸੀਂ ਵੀ ਇੱਕ ਲੈ ਚੱਲੇ ਆ ਤੇ ਹੁਣ ਤੁਸੀਂ ਗਾਈ ਜਾਓ, ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਲੋ ਬੂਟਾ। ਜੀ ਬੂਟੋ ਬੂਟੀ ਜਿਹੜੇ ਆ ਹੋਏ ਪਏ ਆ। ਤੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਇਹ ਸਮਾਂ ਹੀ ਇੱਦਾਂ ਦਾ ਆ, ਹੁਣ ਇਹ ਸਾਰਾ ਕੁਛ ਇਹ ਹੋਣਾ ਹੀ ਹੋਣਾ ਆ ਨਾਲ ਦੇ ਨਾਲ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਤਾਂ ਕਹਿੰਦੇ SSP ਵੱਲੋਂ ਕਬੱਡੀ ਖਿਡਾਰੀ ਦੀ ਮੌਤ ਮਾਮਲੇ ਜਾਂਚ ਲਈ ਸਿੱਟ ਦਾ ਗਠਨ। हाँ जी देखो, इस मामले ਦੇ ਵਿੱਚ ਸਿੱਟ ਦਾ ਗਠਨ ਕਰ ਦਿੱਤਾ ਗਿਆ ਕਿਉਂਕਿ ਕੱਲ ਤੋਂ ਮੁਸਲਸਲ ਧਰਨਾ ਜਾਰੀ ਆ। ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਅੱਜ ਵੀ ਕਰ ਰਹੇ ਆ, ਪਰ ਵੈਸੇ ਇਹ ਖਬਰ ਅਣਗੌਲੀ ਰਹੀ। ਆਪਾਂ 10 ਦਿਨ ਪਹਿਲਾਂ ਹੀ ਜਦੋਂ ਇਹ ਸਾਰੀ ਲੜਾਈ ਹੋਈ ਸੀ ਉਦੋਂ ਵੀ ਗੱਲ ਕੀਤੀ ਸੀਗੀ। ਬਹਰਹਾਲ ਹੁਣ ਤਾਂ ਖਬਰ ਜਿਹੜੀ ਆ ਉਹ ਕਾਫੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਆਈ ਵੀ ਹੈ। ਤੇ ਗੱਲ ਇਹ ਆ ਕਿ ਪੁਲਿਸ ਨੇ SIT ਦਾ ਗਠਨ ਕਰ ਦਿੱਤਾ। ਚਲੋ ਕਰਨਾ ਵੀ ਚਾਹੀਦਾ ਸੀਗਾ। ਦੂਜੀ ਚੀਜ਼ ਇਹ ਆ ਕਿ ਇਹਨਾਂ ਨੇ ਐਕਸ਼ਨ ਇਹ ਲਿਆ ਵਾ ਕਿ ਜਿਹੜਾ ਚੌਂਕੀ ਦਾ ਸਟਾਫ ਸੀ, ਸਮੁੱਚਾ ਸਟਾਫ ਹੀ ਬਦਲ ਘੱਤਿਆ ਇਹਨਾਂ ਨੇ। ਮਤਲਬ ਕਿ ਜਿਹੜੀ ਉਹ ਚੌਂਕੀ ਲੱਗਦੀ ਸੀਗੀ, ਚੌਂਕੀ ਵੈਸੇ ਅੱਜ ਕੱਲ੍ਹ ਇੱਥੇ ਬਾਬੇ ਵੀ ਲਾਈ ਜਾਂਦੇ, ਬਾਬੀਆਂ ਵੀ ਲਾਈ ਜਾਂਦੀਆਂ ਨੇ, ਉਹ ਚੌਂਕੀ ਨਹੀਂ ਜਿਹੜੀ ਪੁਲਿਸ ਵਾਲੀ ਚੌਂਕੀ, ਜਿਹੜੀ ਉਹ ਚੌਂਕੀ ਲੱਗਦੀ। ਮਤਲਬ ਇਹ ਆ ਕਿ ਜਿਸ ਪਿੰਡ ਨੂੰ ਇਹ ਚੌਂਕੀ ਲੱਗਦੀ ਹੋਵੇ ਤਾਂ ਇਸ ਚੌਂਕੀ ਦਾ ਸਾਰਾ ਸਟਾਫ ਹੀ ਜਿਹੜਾ ਬਦਲ ਦਿੱਤਾ। ਚੌਂਕੀ ਮੇਰੇ ਖਿਆਲ ਦੇ ਨਾਲ ਪਿੰਡ ਦੇ ਵਿੱਚ ਹੀ ਸੀਗੀ। ਹੁਣ ਰੌਲਾ ਕੀ ਹੈ ਕਿ ਜੋ ਪੁਲਿਸ ਨੇ ਇੱਕ ਨਵਾਂ ਐਂਗਲ ਦਿੱਤਾ, SIT ਦਾ ਗਠਨ ਕਰ ਦਿੱਤਾ, ਚਲੋ ਠੀਕ ਆ, ਦਰੁਸਤ ਆ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਟਾਫ ਬਦਲ ਦਿੱਤਾ, ਚਲੋ ਉਹ ਵੀ ਕੋਈ ਸ਼ਹਾਦਤ ਤੱਕ ਕਹਿ ਸਕਦੇ ਆ ਕਿ ਅੱਖਾਂ ਪੂੰਝਣ ਦਾ ਕੰਮ ਆ। ਪਰੰਤੂ ਅੱਜ ਇਹਨਾਂ ਨੇ ਇੱਕ ਕਹਾਣੀ ਵਿੱਚ ਟਵਿਸਟ ਲੈ ਆਂਦਾ। ਮਤਲਬ ਕਿ ਪਰਿਵਾਰਕ ਮੈਂਬਰ ਦੋਸ਼ ਲਾ ਰਹੇ ਸਨ ਕਿ ਸਾਡੇ ਬੱਚੇ ਨੂੰ ਮਾਰਨ ਵਾਲੇ ਜਿਹੜੇ ਹਮਲਾਵਰ ਸੀਗੇ ਜਾਂ ਕਾਤਲ ਸੀਗੇ ਉਹ ਚਿੱਟੇ ਦੇ ਧੰਦੇ ਨਾਲ ਜੁੜੇ ਸੀਗੇ, ਪੈਡਲਰ ਸੀਗੇ ਜਾਂ ਉਹ ਐਡਿਕਟਡ ਸੀਗੇ, ਸਾਰੀਆਂ ਚੀਜ਼ਾਂ ਵਗੈਰਾ ਉਹਨਾਂ ਨੇ ਕਈਆਂ ਦੋਸ਼ ਲਾਏ ਆ। ਪਰੰਤੂ ਪੁਲਿਸ ਕਹਿੰਦੀ ਕਿ ਨਾ ਨਾ ਇਹ ਕਹਾਣੀ ਨਹੀਂ ਹੈ, ਅਸਲ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੱਚ ਕੀ ਆ। ਉਹ ਸੱਚ ਕਹਿੰਦੀ ਆ ਕਿ ਇਹ ਅਸਲ ਦੇ ਵਿੱਚ ਮੁਰਗੇ ਦੀ ਲੜਾਈ ਸੀਗੀ, ਮੁਰਗੇ ਪਿੱਛੇ ਕਤਲ ਹੋਇਆ, ਮੁਰਗੇ ਪਿੱਛੇ ਕਤਲ ਹੋਇਆ। ਉਹ ਕਹਿੰਦੇ ਅਸੀਂ ਦੱਸਦੇ ਹਾਂ ਤੁਹਾਨੂੰ ਕਿਵੇਂ ਕਤਲ ਹੋਇਆ। ਦਰਅਸਲ ਕਹਿੰਦੇ ਕਿ ਮੁਰਗਾ ਸੀਗਾ, ਮੁੰਡਿਆਂ ਦਾ ਆਪਸ ਦੇ ਵਿੱਚ ਜਿਵੇਂ ਮੁਰਗੇ ਰੱਖਦੇ ਨੇ, ਪਾਲਦੇ ਨੇ, ਇਹ ਵੀ ਸ਼ੌਂਕ ਹੈ। ਕਿਸੇ ਟਾਈਮ ਬੈਲ ਪਾਲੇ ਜਾਂਦੇ ਸਨ, ਬਲਦ ਪਾਲੇ ਜਾਂਦੇ ਸੀ, ਮੌਲੇ ਲਾਖੇ। ਅੱਜ ਕੱਲ੍ਹ ਸ਼ੌਂਕ ਸਾਡੇ ਵੱਲੇ ਹੀ ਆ, ਅਸੀਂ ਕੁੱਕੜ ਪਾਲਦੇ ਹਾਂ ਤਕੜੇ ਤਕੜੇ, ਜਾਂ ਹੋਰ ਵੀ ਅੱਜ ਕੱਲ੍ਹ ਕੁੱਤੇ ਵੀ ਬਹੁਤ ਤਕੜੇ ਰੱਖੀ ਬੈਠੇ ਆ। ਖੈਰ ਸ਼ੌਂਕ ਬਦਲਦੇ ਰਹਿੰਦੇ ਆ ਵਕਤ ਦੇ ਨਾਲ। ਤਾਂ ਇਹਨਾਂ ਨੇ ਮਤਲਬ ਕਿ ਇੱਕ ਕਹਿੰਦੇ ਆ ਕਿ ਝਗੜਾ ਹੋ ਗਿਆ ਤੇ ਉਹ ਝਗੜਾ ਲਿਆਂਦਾ ਚੌਂਕੀ ਦੇ ਵਿੱਚ ਮੁਰਗੇ ਦਾ। ਅੱਛਾ,
ਉੱਥੇ ਬੈਠਾ ਸੀ, ਕਹਿੰਦੇ ਸਾਡਾ ਹੌਲਦਾਰ, ਦੋਨੇ ਪਾਰਟੀਆਂ ਆਈਆਂ ਨੇ ਝਗੜਾ ਲੈ ਕੇ, ਪਰੰਤੂ ਗੱਲ ਕੀ ਆ ਕਿ ਉਦੋਂ ਸਾਡਾ ਸਟਾਫ ਕਿਤੇ ਨਾ ਕਿਸੇ ਹੋਰ ਕੰਮ 'ਚ ਗਿਆ ਸੀ, ਸੋ ਹੌਲਦਾਰ ਨੇ ਦੋਨੇ ਧਿਰਾਂ ਨੂੰ ਪਰਤਾ ਦਿੱਤਾ ਤੇ ਜਾਂਦੇ ਹੀ ਫਿਰ ਇਹਨਾਂ ਦਾ ਝਗੜਾ ਹੋ ਗਿਆ, ਉਹਦੇ 'ਚ ਮਰਡਰ ਹੋ ਗਿਆ ਭਾਈ। ਆ ਗੱਲ ਹੈ ਤੇ ਆ ਬਾਤ ਹੈ। ਹੁਣ ਤੁਸੀਂ ਇਸ ਗੱਲ ਨੂੰ ਲੰਘਾ ਸਕਦੇ ਹੋ ਬੜੀ ਜਲਦੀ, ਜਿਵੇਂ ਆਪਾਂ ਅੱਗੇ ਪੁਰਾਣੇ ਟਾਈਮਾਂ 'ਚ ਕੈਸਟਾਂ ਗਾਂਹ ਕਰਕੇ ਤੇ ਦੂਜਾ ਗਾਣਾ ਸੁਣ ਲੈਂਦੇ ਸੀਗੇ। ਠੀਕ ਹੈ ਭਾਈ, ਇਹ ਤਾਂ ਆਏ, ਪੁਲਿਸ ਕੀ ਕਰਦੀ ਸੀ ਕਿ ਬਸ ਠੀਕ ਹੈ, ਉੱਥੋਂ ਮੁੜ ਆਏ ਤੇ ਆ ਕੇ ਝਗੜ ਪੈ। ਦਰਅਸਲ ਦੇਖੋ, ਪੁਲਿਸ ਨੇ ਇਸ ਕਹਾਣੀ ਨੂੰ ਜੋ ਐਂਗਲ ਦਿੱਤਾ ਉਹਦੇ 'ਚ ਠੀਕ ਆ, ਇੱਕ ਪੱਖ ਆਪਾਂ ਮੰਨ ਲੈਂਦੇ ਹਾਂ, ਯਕੀਨ ਦੇ ਕਾਬਲ ਹੋ ਸਕਦਾ ਹੈ, ਪਰ ਦੂਜਾ ਪੱਖ ਇੱਕ ਹੋਰ ਵੀ ਹੈ। ਠੀਕ ਆ, ਇਹ ਕਹਿੰਦੇ ਆ ਕਿ ਡਰੱਗ ਦਾ ਨਹੀਂ, ਡਰੱਗ ਦਾ ਇਸ ਕਰਕੇ ਪੁਲਿਸ ਕਹਿ ਰਹੀ ਹੈ ਕਿਉਂਕਿ ਇਹਨਾਂ ਦੀ ਆਪਣੀ ਬੇਇੱਜ਼ਤੀ ਹੋ ਰਹੀ ਹੈ, ਸਰਕਾਰ ਦੀ ਆਪਣੀ ਬੇਇੱਜ਼ਤੀ ਹੋ ਰਹੀ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਇਲਾਕੇ ਦੇ ਵਿੱਚ ਹੀ ਨਾ ਸਿਰਫ ਸਹੁੰ ਖਾਧੀ ਹੈ, ਬਲਕਿ ਇੱਥੇ ਤਾਂ ਪਿੰਡ ਹੈ ਉਹਦਾ, ਇਸੇ ਰਾਮਪੁਰੇ ਦੇ ਏਰੀਏ ਦੇ ਵਿੱਚ। ਹੁਣ ਅੱਛਾ ਐਂਗਲ ਦੇਤਾ, ਚਲੋ ਅਸੀਂ ਉਹਦੇ ਤੇ ਯਕੀਨ ਕਰ ਲੈਂਦੇ ਹਾਂ ਇੱਕ ਪਲ ਵਾਸਤੇ। ਵੈਸੇ ਅਸੀਂ ਕਦੇ ਵੀ ਪੀੜਤ ਪਰਿਵਾਰ ਦੇ ਜਿਹੜੇ ਦੋਸ਼ ਹੁੰਦੇ ਉਹ ਰੱਦ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਜੀ ਗਿਆ। ਅੱਛਾ ਹੁਣ ਗੱਲ ਇਹ ਹੈ ਕਿ ਜੇ ਮੁਰਗੇ ਦਾ ਝਗੜਾ ਹੈ ਤੁਹਾਡੀ ਚੌਂਕੀ 'ਚ ਆ ਗਿਆ, ਆਖੇ ਜੀ ਸਾਡਾ ਸਟਾਫ ਰੁੱਝਿਆ ਸੀ, ਬੰਦਾ ਪੁੱਛੇ ਕਿ ਮੁਰਗੇ ਦੇ ਝਗੜੇ ਨਿਬੇੜਨ ਵਾਸਤੇ ਤੁਹਾਨੂੰ ਕਿੰਨੇ ਥਾਣਿਆਂ ਦੀ ਪੁਲਿਸ ਚਾਹੀਦੀ ਸੀ, ਕਿੰਨੀ ਪੁਲਿਸ ਲਾਈਨ ਦੀ ਨਫਰੀ ਚਾਹੀਦੀ ਸੀ, ਕੋਈ 8-10 ਬੱਸਾਂ ਭਰ ਕੇ ਆਉਣਾ ਸੀ ਸਟਾਫ? ਹੱਦ ਹੋ ਗਈ ਹੈ ਤੁਹਾਡੇ ਵਾਲੀ। ਜੇ ਤੁਹਾਡੇ ਇੱਕ ਹੌਲਦਾਰ ਤੋਂ ਮੁਰਗੇ ਦਾ ਝਗੜਾ ਨਹੀਂ ਨਿਬੇੜਿਆ ਜਾਂਦਾ, ਮੁਰਦੇ ਦਾ ਝਗੜਾ ਖਾਕ ਨਿਬੇੜੋਗੇ। ਮੁਰਦੇ ਦਾ ਮਾਮਲਾ ਆ ਗਿਆ, ਕਤਲ ਦਾ ਮਾਮਲਾ ਆ ਗਿਆ, ਉਹਦਾ ਕੀ ਕਰੋਗੇ? ਤੇ ਕਤਲ ਹੋ ਗਿਆ ਉਸ ਮਾਮਲੇ 'ਚ। ਜਿਸ ਸੂਬੇ ਦੇ ਵਿੱਚ ਰੂੜੀ ਤੋਂ ਕਤਲ ਹੋ ਜਾਂਦੇ ਆ, ਪਾਣੀ ਦੀ ਵਾਰੀ ਦੇ 2 ਮਿੰਟ ਲੰਘ ਜਾਣ ਤੋਂ ਕਤਲ ਹੋ ਜਾਂਦੇ ਆ, ਗਲੀ ਦੇ ਵਿੱਚ ਕੂੜਾ ਸੁੱਟਣ ਤੋਂ ਕਤਲ ਹੋ ਜਾਂਦੇ ਆ, ਇੱਥੇ ਵੀ ਸੀਰੀਅਸ ਹੋਣ ਦੀ ਜ਼ਰੂਰਤ ਸੀਗੀ। ਮੁਰਗੇ ਤੋਂ ਵੀ ਕਤਲ ਹੋ ਸਕਦਾ ਹੈ। ਦੋਨਾਂ ਪਾਰਟੀਆਂ ਨੂੰ ਤੁਸੀਂ ਘੱਲ ਦਿੱਤਾ ਕਿ ਜੀ ਜਿਹੜਾ ਹੌਲਦਾਰ ਤੁਹਾਡਾ ਇੱਕ ਕੁੱਕੜ ਦਾ ਝਗੜਾ ਨਹੀਂ ਨਿਬੇੜ ਛੱਡਿਆ, ਵੈਸੇ ਤਾਂ ਕੁੱਕੜ ਨੂੰ ਉਦਾਂ ਹੀ ਨਿਬੇੜ ਦਿੰਦਾ ਬੰਦਾ ਮਰੋੜ ਕੇ ਧੌਣ, ਤੇ ਤੁਹਾਡੇ ਤੋਂ ਝਗੜਾ ਨਹੀਂ ਨਿਬੇੜਿਆ ਗਿਆ। ਕਿੰਨੇ ਦਾ ਕੁੱਕੜ ਆ? 500 ਦਾ ਹੋਊ, 1000 ਦਾ ਹੋਊ, ਪਾਲਿਆ ਕੁੱਕੜ ਕੋਈ 5000 ਦਾ ਹੋਊ। ਤੁਸੀਂ 5000 ਦਾ ਝਗੜਾ ਵੀ ਇੱਕ ਹੌਲਦਾਰ ਨਹੀਂ ਨਿਬੇੜ ਸਕਦਾ, ਤੇ ਹੌਲਦਾਰ ਰੱਖਿਆ ਕਾਹਦੇ ਵਾਸਤੇ ਆ? ਮੱਖੀਆਂ ਮਾਰਨ ਵਾਸਤੇ ਤੇ ਚੌਂਕੀ 'ਚ। ਇਹ ਆਪਣੇ ਆਪ ਹੀ ਫਸਦੇ ਪਏ ਆ। ਫਿਰ ਉਹਦਾ ਤਬਾਦਲਾ ਕਰ ਤੋ ਹੌਲਦਾਰ ਦਾ, ਜਿਹਨੇ ਇੰਨਾ ਲਾਈਟਲੀ ਲਿਆ ਤੇ ਉਹਦੀ ਵਜ੍ਹਾ ਕਰਕੇ ਗਾਂ ਜਾ ਕੇ ਕਤਲ ਹੋ ਗਿਆ। ਦੇਖੋ ਕਹਿਣ ਨੂੰ ਤੇ ਬੜੀ ਮਾਮੂਲੀ ਗੱਲ ਹੈ ਕਿ ਦੇਖੋ ਜੀ ਮੁਰਗੇ ਦਾ ਝਗੜਾ ਨਹੀਂ, ਮੁਰਗੇ ਦਾ ਝਗੜਾ ਨਹੀਂ, ਉਹ ਝਗੜਾ ਜੇ ਨਿਬੜ ਜਾਂਦਾ, ਦੋਨੇ ਪਾਰਟੀਆਂ ਨੂੰ ਸੰਤੁਸ਼ਟ ਕਰਵਾ ਦਿੱਤਾ ਜਾਂਦਾ, ਜਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਹੈ ਭਾਈ, ਤੁਸੀਂ ਕੱਲ ਨੂੰ ਆ ਜਾਓ, ਆਪਾਂ ਦੇਖ ਲਾਂਗੇ, ਨਿਆਂ ਹੋ ਜੂ, ਆਪੇ ਲੜਾਈ ਦਾ ਮੁੱਢ ਨਾ ਵੱਜਦਾ। ਸੋ ਇਹ ਗੱਲ ਵੀ ਕਹਿ ਦੇਣੀ ਜਿਹੜੀ ਇਹ ਸੁੱਟ ਦੇਣੀ ਕਿ ਲੜਾਈ ਜਿਹੜੀ ਆ ਮੁਰਗੇ ਦੀ, ਜੇ ਇਸ ਪਾਸੇ ਆਓਗੇ ਤੇ ਤਦ ਵੀ ਤੁਸੀਂ ਜ਼ਿੰਮੇਵਾਰ ਹੋ। ਔਰ ਪਿੰਡ ਦੇ ਵਿੱਚ ਹੀ ਕਤਲ ਹੋ ਗਿਆ, ਔਰ ਦੋਸ਼ ਇਹ ਲੱਗ ਰਿਹਾ ਕਿ ਘਟਨਾ ਵਾਲੀ ਥਾਂ ਤੋਂ ਥੋੜੀ ਦੂਰ ਤੁਹਾਡੇ ਪੁਲਿਸ ਵਾਲੇ ਖੜੇ ਰਹੇ, ਤੇ ਉਹ ਸਟਾਫ ਫਿਰ ਉਧਰ ਕਿੱਥੇ ਆ ਗਿਆ? ਉਹ ਗਿਆ ਕਿੱਥੇ ਸੀ ਸਟਾਫ? ਇਹ ਵੀ ਦੱਸ ਦਿਓ ਨਾ। ਐਸਾ ਕਿਹੜਾ ਕੰਮ ਸੀ ਕਿ ਲੜਾਈ ਹੋਈ ਤੋਂ 8 ਦਿਨ ਬਾਅਦ ਤਾਂ ਤੁਸੀਂ ਉਹ ਦੋਸ਼ੀ ਫੜੇ ਨਹੀਂ, ਤੇ ਉਦੋਂ ਤੁਸੀਂ ਸਾਰੀ ਚੌਂਕੀ ਜਿਹੜੀ ਆ ਉਹ ਬੱਸ ਭਰ ਕੇ ਕਿਹੜੇ ਕੰਮ ਗਏ ਸੀ? ਕਿਹੜਾ ਅੱਤਵਾਦੀ ਫੜਨ ਗਏ ਸੀ ਕਸ਼ਮੀਰ ਦੇ ਵਿੱਚ? ਉਹ ਵੀ ਤੇ ਦੱਸ ਦਿਓ ਨਾ ਜਰਾ ਜੀ। ਅਗਲੀ ਮਿੰਟ ਜੀ ਆਪਾਂ ਜੇ ਗੱਲ ਕਰੀਏ ਤਾਂ ਜੋਗੀ ਦੀ ਮੋਦੀ ਦੇ ਨਾਲ ਮੁਲਾਕਾਤ। ਹਾਂਜੀ ਮੁਲਾਕਾਤ ਹੋਈ ਆ, ਯੋਗੀ ਦੀ ਮੁਲਾਕਾਤ ਹੋ ਗਈ ਆ। ਸਭ ਅੱਛਾ ਦਾ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਗਿਆ, ਸਾਰਿਆਂ ਨਾਲ ਹੀ ਮੁਲਾਕਾਤ ਹੋਈ ਆ ਯੋਗੀ ਦੀ। ਇੱਕ ਤਾਂ ਨੱਡਾ ਸਾਹਿਬ ਨਾਲ ਵੀ, ਅਮਿਤ ਸ਼ਾਹ ਨਾਲ ਪਹਿਲਾਂ ਹੋਈ ਆ, ਨਰਿੰਦਰ ਮੋਦੀ ਜੀ ਨਾਲ ਹੋ ਗਈ ਆ। ਸੋ ਸਾਰਿਆਂ ਨਾਲ ਮੁਲਾਕਾਤਾਂ ਤਾਂ ਹੋ ਗਈਆਂ ਨੇ, ਪਰ ਇਹ ਮੁਲਾਕਾਤਾਂ ਠੀਕ ਆ, ਇੱਕ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਭਾਈ ਆਲ ਇਜ਼ ਵੈਲ ਆ, ਹੁਣ ਸਭ ਕੁਝ ਠੀਕ ਆ। ਟਵੀਟ ਵੀ ਕੀਤਾ ਯੋਗੀ ਨੇ, ਪਰੰਤੂ ਗੱਲ ਇਹ ਆ ਕਿ ਇਹਨਾਂ ਦਾ ਜਿਹੜਾ ਕੀਚੀ ਡੰਡਾ ਹੈ ਉਹ ਹਾਲੇ ਹੱਲ ਹੋਇਆ ਨਹੀਂ ਲੱਗਦਾ। ਕਿਉਂ? ਕਿਉਂਕਿ ਦੋਨੇ ਹੀ ਧਿਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਖੁੱਲ੍ਹ ਕੇ ਬੈਟਿੰਗ ਕਰ ਰਹੀਆਂ ਨੇ। ਬਾਹਰੋਂ ਤਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਕਿਉਂਕਿ ਡਾਇਰੈਕਟਲੀ ਹੁਣ RSS ਇਨਵੋਲਵ ਹੋਈ ਆ। ਮੋਹਨ ਭਾਗਵਤ ਦੇ ਨਾਲ ਗੱਲ ਖੁਦ ਯੋਗੀ ਨੇ ਦੱਸਿਆ ਕੀਤੀ ਆ। ਯੋਗੀ ਰੋਇਆ ਕਿ ਸਾਰੀ ਇੰਟਰਫੇਰੈਂਸ ਇਹਨਾਂ ਦੀ ਆ, ਅਫਸਰਸ਼ਾਹੀ ਇੱਥੇ ਕੰਮ ਕਰਦੀ ਆ। ਇਹ ਚਾਹੁੰਦੇ ਆ ਕਿ AK ਸ਼ਰਮਾ ਜਿਹੜਾ ਨਰਿੰਦਰ ਮੋਦੀ ਦਾ ਖਾਸਮ ਖਾਸ ਹੈ, ਸਾਬਕਾ IS, ਕਿ ਉਹਨੂੰ ਹੋਮ ਮਿਨਿਸਟਰੀ ਵੀ ਦੇ ਦਿਓ, ਕੈਬਨਿਟ ਰੈਂਕ ਵੀ ਦੇ ਦਿਓ। ਤੇ ਮੈਂ ਕਾਹਦੇ ਕਰਕੇ? ਮੈਂ ਲੋਕਾਂ ਦੀਆਂ ਲਾਹਨਤਾਂ ਖੱਟਣ ਲਈ ਆ। ਜਿਵੇਂ ਉਹ ਕਹਿੰਦੇ ਨਾ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ, ਤੁਸੀਂ ਇਹੀ ਰੱਖਿਆ ਕਿ ਲਾਹਨਤਾਂ ਪਾਉਣ ਨੂੰ, ਕਿ ਸਾਰੀ ਫੇਲੀਅਰ ਜਿਹੜੀ ਆ ਕਰੋਨਾ ਵਾਲੀ ਉਹ ਤੇ ਮੇਰੇ ਗੱਲ ਪੈਣ ਡਈ ਆ, ਤੇ ਤੁਸੀਂ ਮੇਰੇ ਗੱਲ ਦੇ ਵਿੱਚ ਇੱਕ ਹੋਰ ਫਾਹ ਪਾਉਣ ਡਏ ਜੇ, ਤੇ ਇਹਦੇ ਨਾਲੋਂ ਚੰਗਾ ਮੈਂ ਅਸਤੀਫਾ ਦੇ ਦੇਣਾ। ਉਸ ਤੋਂ ਬਾਅਦ ਕਹਿੰਦੇ ਆ ਕਿ ਫਿਰ ਮੋਹਨ ਭਾਗਵਤ ਨੇ ਇੱਕ ਰੋਲ ਪਲੇ ਕੀਤਾ ਤੇ ਤਾਂ ਇਹ ਮੀਟਿੰਗਾਂ ਦਾ ਰਸਤਾ ਪੱਧਰ ਹੋਇਆ, ਮਤਲਬ ਕਿ ਵਿਚਾਲੜਾ ਰਸਤਾ ਜਿਹੜਾ ਹੈ
ਜਾਂ ਕਹਿ ਲਓ ਕਿ ਵਿੱਚ ਪੁਲਿਸ ਦਾ ਜਿਹੜਾ ਇੱਕ ਰੋਲ ਪਲੇ ਕਰ ਰਿਹਾ ਉਹ ਕਰ ਰਿਹਾ RSS ਦਾ ਬਹੁਤ ਵੱਡਾ ਚਿਹਰਾ ਮੋਹਨ ਭਾਗਵਤ। ਹੁਣ ਦੂਜੀ ਚੀਜ਼ ਇਹ ਆ ਕਿ ਇਹ ਜਿੱਥੇ ਅੜਾ ਕੇ ਬੈਠੇ ਸੀਗੇ ਯੂਪੀ ਨੂੰ, ਵੈਸੇ ਹੋ ਸਕਦਾ ਸੌਟ ਹੋ ਜਾਵੇ ਮਾਮਲਾ। ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਿਆ ਕਿ ਦੋਨੇ ਧਿਰਾਂ ਨੂੰ ਹੀ ਕਿਤੇ ਨਾ ਕਿਤੇ ਜ਼ਰੂਰਤ ਆ, ਉਹਨਾਂ ਨੂੰ ਰਾਜ ਕਰਨ ਦੀ ਜ਼ਰੂਰਤ ਆ ਇਸ ਟਾਈਮ ਯੋਗੀ ਨੂੰ, ਕਿਉਂਕਿ ਉਹਦੇ ਕੋਲ ਵੀ ਬਹੁਤ ਵੱਡਾ ਹਾਲੇ ਵੀ ਇੱਕ ਸਮਰਥਨ ਹੈ MLS ਦਾ। ਤਾਂ ਦੂਸਰੇ ਪਾਸੇ ਇਹਨਾਂ ਨੂੰ ਜ਼ਰੂਰਤ ਆ ਯੂਪੀ ਦੀ। ਤਾਂ ਕੁੱਲ ਮਿਲਾ ਕੇ ਕੰਪਰੋਮਾਈਜ਼ ਤਾਂ ਇਹਨਾਂ ਨੂੰ ਹੋਣਾ ਹੀ ਪਏਗਾ। ਪਰ ਰੌਲਾ ਵਿੱਚੋਂ ਇਹ ਵੀ ਦੱਸੀਦਾ ਹੈ ਕਿ ਪ੍ਰਵਾਂਚਲ ਬਣਾ ਰਹੇ ਸੀਗੇ, ਮਤਲਬ ਕਿ ਜਿੱਥੋਂ ਯੋਗੀ ਆਉਂਦਾ ਹੈ ਇਹ ਕਹਿੰਦੇ ਕਿ ਇਹ ਹਿੱਸਾ ਅਲੱਗ ਕਰ ਦਿੰਦੇ ਯੂਪੀ ਦੇ ਵਿੱਚੋਂ ਤੇ ਤੂੰ ਉੱਥੇ ਚੀਫ ਮਿਨਿਸਟਰ ਬਣ ਜਾ। ਉਹ ਕਹਿੰਦਾ ਨਾ 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 ਨਾ, अपन को तो सारा अक्कन अक्कन यूपी चाहिए, अक्का यूपी। ਤਾਂ ਹੁਣ ਰੌਲਾ ਇਸੇ ਦਾ ਜੀ, ਇਹ ਕਹਿੰਦੇ ਕਿ ਟੁਕੜਾ ਕੱਢ ਦਿੰਦੇ ਆ ਵਿੱਚੋਂ, ਟੁਕੜੇ ਬੜੇ ਕੱਢਦੇ ਆ ਨਾ, ਜਿਵੇਂ ਕੇਕ ਹੁੰਦਾ ਹੈ, ਬੈਠ ਜਾਂਦੇ ਨੇ ਨਕਸ਼ਾ ਵਿਛਾ ਕੇ। ਜੰਮੂ ਕਸ਼ਮੀਰ ਦਾ ਵੀ ਹੁਣੇ ਰੌਲਾ ਪੈ ਰਿਹਾ, ਜੰਮੂ ਨੂੰ ਅੱਡ ਕਰ ਦਿਓ, ਜੰਮੂ ਨੂੰ ਸਟੇਟ ਦਾ ਇੱਕ ਦਰਜਾ ਦੇ ਦਿਓ, ਕਸ਼ਮੀਰ ਨਾਲ ਹੋਰ ਵੇਖ ਲਓ ਕੀ ਕਰਨਾ ਵਾ। ਇਹ ਵੀ ਗੱਲ ਚੱਲ ਰਹੀ ਹੈ, ਸਟੈਪ ਬਹੁਤ ਵੱਡੇ ਲੈਣ ਦੀ ਸੋਚ ਰਿਹਾ। ਇਹ ਕਹਿੰਦੇ ਆ ਕਿ ਪੂਰਵਾਂਚਲ ਅੱਡ ਕਰ ਦਈਏ, ਮੰਗ ਤੇ ਉੱਠਦੀ ਹੈ ਪਹਿਲਾਂ ਕਿ ਪੂਰਵਾਂਚਲ ਨੂੰ ਅੱਡ ਕਰ ਦਿੱਤਾ ਜਾਵੇ, 20-25 ਜ਼ਿਲ੍ਹੇ ਲਾ ਦਿੱਤੇ ਜਾਣ ਉਹਦੇ ਨਾਲ, ਤੇ 125 ਦੇ ਕਰੀਬ ਸੀਟ ਦੇ ਦਈਏ ਤੇ ਆਪੇ ਮਿਨਿਸਟਰ ਬਣ ਜਾਏਗਾ। ਉੱਥੇ ਤੇ ਵੈਸੇ ਭਾਰਤੀ ਜਨਤਾ ਪਾਰਟੀ ਦੀ ਜਾਂ ਯੋਗੀ ਆਦਿੱਤਿਆਨਾਥ ਦੀ ਚੜ੍ਹਤ ਹੈਗੀ। ਉਹ ਕਹਿੰਦਾ ਕਿ ਨਹੀਂ, अपन अक्का यूपी पे राज करेगा। सो आ भी कहानी विचों निकल के आ रही है। बहरहाल एक मैसेज देने का यतन किया इन्होंने कि ठीक हो गया, वो ठीक कितना कुछ रहिंदा पता नहीं, पर कहानी अंदर खाते खासी ज्यादा इन्हां दी खिलरी पई है। जी, ये बहुत जी नज़र रहूगी लोगों की भी आने वाले समय बनता की आ। नैशनल SC कमीशन वालों 17 जून ਨੂੰ पंजाब ਦਾ चीफ सैकटरी दिल्ली तलब। हाँ जी, देखो ये ਜਿਹੜੇ ਹੈਗੇ ਆ SC ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਕਰਤਾ ਧਰਤਾ, ਉਹ ਹੈ ਮਿਸਟਰ ਸਾਂਪਲਾ, ਜਿਹੜੇ ਸਾਬਕਾ ਕੇਂਦਰੀ ਮੰਤਰੀ ਆਪਣੇ ਪੰਜਾਬ ਤੋਂ ਹੀ ਆ ਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਆ। ਤੇ ਹੁਣ ਦੇਖੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਠੀਕ ਹੈ, ਉਹ ਇੱਕ ਵਧੀਆ ਸੀਟ ਤੇ ਬੈਠੇ ਆ, ਅਦਬ ਵਾਲੀ ਸੀਟ ਤੇ ਬੈਠੇ, ਅਸੀਂ ਉਹਨਾਂ ਦਾ ਅਦਬ ਵੀ ਕਰਦੇ, ਪਰੰਤੂ ਇਹ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਦਲਿਤ ਬਨਾਮ ਜੱਟ ਦਾ। ਔਰ ਤੁਸੀਂ ਇਹ ਵੀ ਦੇਖੋਗੇ ਕਿ ਕੁਛ ਲੋਕਾਂ ਦੀਆਂ ਚਲੋ ਗਲਤੀਆਂ ਹੁੰਦੀਆਂ, ਆਪ ਉਧਰੀਆਂ ਹੁੰਦੀਆਂ ਨੇ, ਮਤੇ ਵਗੈਰਾ ਪਾ ਦਿੰਦੇ ਨੇ ਹਰ ਇੱਕ ਵਾਰੀ ਲੇਬਰ ਨੂੰ ਲੈ ਕੇ। ਉਸ ਚੀਜ਼ ਨੂੰ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੜੀ ਹਵਾ ਦਿੱਤੀ ਜਾ ਰਹੀ ਹੈ, ਇਹਨਾਂ ਦੇ IT ਵਿੰਗ ਵੱਲੋਂ ਬਹੁਤ ਜ਼ਿਆਦਾ ਹਵਾ ਦਿੱਤੀ ਜਾ ਰਹੀ ਹੈ। ਖੈਰ ਹੁਣ ਕੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ, ਇਹਦੇ ਵਿੱਚ ਨਿਰਾਪੁਰਾ ਆਪਾਂ ਕਹਿ ਨਹੀਂ ਸਕਦੇ ਕਿ ਕੇਂਦਰ ਝੂਠਾ। ਦੇਖੋ ਹਰੇਕ ਮਾਮਲੇ 'ਚ ਆਪਾਂ ਇਉਂ ਕਹਿ ਦਈਏ ਕਿ ਸਾਡੇ ਨਾਲ ਧੱਕਾ, ਉਹਦਾ ਫਾਇਦਾ ਸਾਡੀ ਇੱਥੋਂ ਦੀ ਜਿਹੜੀ ਨਿਕੰਮੀ ਗੌਰਮੈਂਟ ਆ, ਜਿਸ ਨਿਕੰਮੀ ਗੌਰਮੈਂਟ ਦਾ ਨਿਕੰਮਾ ਮੁੱਖ ਮੰਤਰੀ ਆ, ਕਿਉਂਕਿ ਮੁੱਖ ਮੰਤਰੀ ਵੀ ਨਾਂ ਦਾ ਹੀ ਇਹਨਾਂ ਦੇ ਉੱਤੇ ਸਰਕਾਰ ਤੇ ਦੋਵੇਂ ਜੀ ਚਲਾਈ ਜਾਂਦੇ ਨੇ, ਇੱਕ DGP ਅਤੇ ਇੱਕ ਚੀਫ ਸੈਕਟਰੀ, ਦੋਨੇ ਮੀਆਂ ਬੀਵੀ ਆ ਸਰਕਾਰ ਤੇ ਇਹ ਅਸਲੀ। ਉਹ ਕਹਿਣ ਦਾ ਭਾਵ ਇਹੋ ਆ ਕਿ ਕੇਂਦਰ ਸਰਕਾਰ ਦਾ, ਅੱਜ ਸਾਂਪਲਾ ਨੂੰ ਮੈਂ ਸੁਣ ਰਿਹਾ ਸੀਗਾ, ਉਹਨੇ ਆਖਿਆ ਕਿ ਦੇਖੋ ਕੇਂਦਰ ਤੋਂ ਅਸੀਂ ਸਾਰੇ ਡਾਕੂਮੈਂਟ ਜਿਹੜੇ ਆ ਕਲੈਕਟ ਕੀਤੇ ਆ ਪਹਿਲਾਂ। ਉਹ ਕਹਿੰਦੇ ਆ ਕਿ ਸਾਰਾ ਹਿਸਾਬ ਕਿਤਾਬ ਸਾਡਾ ਨੈਕ, ਮਤਲਬ ਕਿ ਪੂਰਾ ਸਾਡਾ ਅਸੀਂ ਇਹਨਾਂ ਨੂੰ ਕਰ ਦਿੱਤਾ, ਨੈਕ ਹੈ ਸਾਡਾ। ਹੁਣ ਦੂਜੇ ਪਾਸੇ ਇਹ ਕਹਿੰਦੇ ਆ, ਆਪਾਂ ਕੱਲ੍ਹ ਹੀ ਗੱਲ ਕੀਤੀ ਸੀਗੀ, ਮੁੱਖ ਮੰਤਰੀ ਕਹਿੰਦਾ ਕਿ 1500 ਕਰੋੜ ਰੁਪਈਆ ਦਿਓ ਸਾਡਾ। ਹੁਣ 1500 ਕਰੋੜ ਕਾਹਦਾ? ਉਹ ਕਹਿੰਦੇ ਕਿ ਇਸੇ ਕਰਕੇ ਤਾਂ ਸੱਦਿਆ ਨਾ ਅਸੀਂ ਪੰਜਾਬ ਵਾਲਿਆਂ ਨੂੰ ਕਿ ਤੁਸੀਂ ਆ ਕੇ ਦੱਸ ਦਿਓ, ਅਸੀਂ ਉਹਨਾਂ ਨੂੰ ਫੇਰ ਬੁਲਾ ਲਾਂਗੇ ਕਿ ਲਿਆਓ ਭਾਈ ਅਫਸਰ, ਲਿਆਓ ਰਿਕਾਰਡ ਕਿਹੜਾ ਰਹਿੰਦਾ। ਦਰਅਸਲ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਸਕੀਮ ਸੀਗੀ 2014-15 ਦੇ ਵਿੱਚ, ਮਤਲਬ ਕਿ ਜਨਰਲ ਵਰਗ ਦੇ ਗਰੀਬ ਵਿਦਿਆਰਥੀਆਂ ਲਈ ਵੀ ਇਹ ਵਜ਼ੀਫਾ ਸਕੀਮ ਲਾਗੂ ਕੀਤੀ ਸੀਗੀ। ਪਰ ਜੇ ਆਪਾਂ ਦੇਖੀਏ ਤਾਂ ਜਿਹੜੀ ਦਲਿਤਾਂ ਵਾਸਤੇ ਸਕੀਮ ਹੈ, ਇਹਦੇ ਵਿੱਚ ਕੁਛ ਹੱਦ ਤੱਕ ਕਹਿ ਲਓ ਕਿ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀਗਾ। ਐਸਾ ਪ੍ਰਬੰਧ ਕੀਤਾ ਗਿਆ ਸੀਗਾ ਕਿ ਇੱਕ ਹਿੱਸਾ ਉਹਨਾਂ ਨੇ ਪਾਉਣਾ ਸੀ, ਇੱਕ ਹਿੱਸਾ ਉਹਨਾਂ ਨੇ ਪਾਉਣਾ ਸੀਗਾ, ਪਰੰਤੂ ਕੁਛ ਸਮੇਂ ਲਈ ਸੀ, 17 ਤੱਕ ਸੀਗਾ। ਉਸ ਤੋਂ ਬਾਅਦ ਇਹ ਹੋਣਾ ਸੀਗਾ ਕਿ ਜਿੰਨਾ ਇਹਨਾਂ ਦਾ ਇੱਕ ਕਹਿ ਲਓ ਕਿ ਲਾਇਬਲ ਜਿਹੜਾ ਬਣਦਾ ਸੀਗਾ, ਖਰਚਾ ਲਾਇਬਿਲਿਟੀ ਬਣਦੀ ਹੈ, ਉਹਦੇ ਤੋਂ ਵੱਖਰਾ ਜਿਹੜਾ ਕੋਈ ਪੈਂਦਾ ਤਾਂ ਉਹ ਉਹਨਾਂ ਨੇ ਪੇ ਕਰਨਾ ਸੀ, ਬਾਕੀ ਇਹਨਾਂ ਨੇ ਪਾਉਣਾ। ਮਤਲਬ ਕਿ ਜਿੰਨੀ ਇਹਨਾਂ ਦੀ ਬਣਦੀ ਕੋਈ ਸ਼ੇਅਰ, ਮਤਲਬ ਕਿ ਬਦਲ ਗਿਆ ਹੋਣਾ, ਪਹਿਲਾਂ 60-40 ਦਾ ਸੀਗਾ, ਫਿਰ ਪਤਾ ਨਹੀਂ ਕਿਸ ਤਰ੍ਹਾਂ ਬਦਲਿਆ। ਤੇ ਅੱਛਾ, ਹੁਣ ਇਹ ਕਹਿੰਦੇ ਆ ਵਿਜੇ ਸਾਂਪਲਾ ਕਿ ਸਾਰਾ ਪੈਸਾ ਆਇਆ ਸੀਗਾ 2017-18 ਦੇ ਵਿੱਚ ਵੀ ਪੈਸਾ ਉਹਨਾਂ ਨੇ ਦਿੱਤਾ ਇਹਨਾਂ ਨੂੰ ਜਿਹੜਾ ਬਣਦਾ ਸੀਗਾ। ਉਸ ਤੋਂ ਇਲਾਵਾ ਅਗਲੇ ਵਰੇ ਦਾ ਇਹਨਾਂ ਨੇ ਜਿਹੜਾ ਸੀਗਾ ਉਹ ਪਾਇਆ, ਉਹਨਾਂ ਨੇ ਭੇਜਿਆ, ਇਹਨਾਂ ਨੇ ਵਿੱਚ ਪਾਇਆ ਨੀਗਾ। ਤੇ ਅਗਲੇ ਵਰੇ ਜਿਹੜਾ ਸੀਗਾ ਇਹਨਾਂ ਨੇ ਕੁਛ ਪੈਸਾ ਸਰੈਂਡਰ ਕੀਤਾ। ਉਹ ਕਹਿੰਦੇ ਕਿ ਵਾਧਾ ਘਾਟਾ ਜਿਹੜਾ
ਉਹ ਕਰਕੇ ਜੋ ਸਾਡੇ ਅਗਲੇ ਸਾਲ ਦੇ ਪੈਸੇ ਬਣਦੇ ਭਾਵੇਂ ਇਸ ਸਾਲ ਦੇ ਪੈਸੇ ਬਣਦੇ ਉਹ ਤੁਹਾਨੂੰ ਅਸੀਂ ਉਹਦੇ ਚੋਂ ਘਟਾਤੇ, ਚਲੋ ਗੱਲ ਖਤਮ ਹੈ। ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਪੈਸਾ ਲੈਣਾ 1500 ਕਰੋੜ, ਉਹ ਨਹੀਂ ਦੇ ਰਹੇ। ਉਹ ਕਹਿ ਰਹੇ ਆ ਕਿ ਉਲਟਾ ਇਹਨਾਂ ਨੇ ਬਹੁਤ ਸਾਰਾ ਪੈਸਾ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਉਹ ਖਰਚ ਕਰ ਲਿਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਲਿਤ ਵਿਦਿਆਰਥੀਆਂ ਵਾਸਤੇ ਜੇ ਕਹੀਏ ਤਾਂ ਬਹੁਤ ਵਧੀਆ ਇੱਕ ਹਾਇਰ ਐਜੂਕੇਸ਼ਨ ਵਾਸਤੇ ਬਹੁਤ ਅੱਛੀ ਸਕੀਮ ਸੀਗੀ, ਪਰ ਜਿਹਨੂੰ ਹੁਣ ਸਕੀਮ ਲੱਗ ਰਹੀ ਆ, ਮਾਮਲਾ ਜਿਹੜਾ ਦੋ ਧਿਰਾਂ ਦੇ ਵਿਚਾਲੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਹੀ ਫਸਿਆ। ਕਾਲਜ ਕਹਿੰਦੇ ਆ ਕਿ ਅਸੀਂ ਇਹਨਾਂ ਤੋਂ ਲੈਣਾ 14-1500 ਕਰੋੜ ਰੁਪਈਆ, ਜਦ ਤੱਕ ਇਹ ਦਿੰਦੇ ਨਹੀਂ ਹੈ ਉਦੋਂ ਤੱਕ ਭਾਈ ਅਸੀਂ ਰੋਲ ਨੰਬਰ ਜਿਹੜੇ ਆ ਇਸ਼ੂ ਨਹੀਂ ਕਰਾਂਗੇ। ਦੂਜੇ ਪਾਸੇ ਇਹ ਕਹਿੰਦੇ ਅਸੀਂ ਕੇਂਦਰ ਵਾਲਿਆਂ ਤੋਂ ਲੈਣੇ ਆ, ਕੇਂਦਰ ਵਾਲੇ ਕਹਿੰਦੇ ਅਸੀਂ ਇਹਨਾਂ ਦੀ ਦੁੱਕੀ ਨਹੀਂ ਦੇਣੀ, ਇਹ ਸਾਰਾ ਪੈਸਾ ਅਸੀਂ ਦੇ ਚੁੱਕੇ, ਜੋ ਇਹਨਾਂ ਨੇ ਹਿੱਸਾ ਪਾਉਣਾ ਅਸਲ ਦੇ ਵਿੱਚ ਇਹ ਆਪਦਾ ਹਿੱਸਾ ਤਾਂ ਕੀ ਪਾਉਣਾ ਸੀ, ਜਿਹੜਾ ਸਾਡਾ ਪੈਸਾ ਹੈ ਉਹ ਵੀ ਇੱਧਰ ਉੱਧਰ ਕਰ ਗਏ। ਸੋ ਆਹ ਝਗੜਾ ਕੁੱਲ ਮਿਲਾ ਕੇ ਦਾ ਸਾਰਾਂਸ਼ ਆ। ਮੈਂ ਤਾਂ ਕਹਿ ਰਿਹਾ ਕਿ ਇਹਦੇ ਚ ਜੇ ਹੁਣ ਆਪਾਂ ਅੱਠਾਂ ਮੀਚ ਕੇ ਆਖੀਏ ਕਿ ਨਿਰਾਪੁਰਾ ਉਹਨਾਂ ਦਾ ਹੀ ਭਾਊ ਹੋਏਗਾ ਗੁੱਸਾ, ਉਹਨਾਂ ਦਾ ਹੀ ਖਿਜ ਹੋਏਗੀ ਸਾਡੇ ਤੇ, ਐਸਾ ਨਹੀਂ ਹੈ, ਐਸਾ ਨਹੀਂ ਹੈ। ਸਾਨੂੰ ਆਪਣੀ ਸਰਕਾਰ ਨੂੰ ਵੀ ਕਹਿਣਾ ਪਏਗਾ ਕਿ ਦਲਿਤ ਵਰਗ ਹੈ ਜਿਹੜਾ ਵਿਚਾਰੇ ਪਹਿਲਾਂ ਹੀ ਕਹਿ ਲਓ ਕਿ ਸਦੀਆਂ ਤੋਂ ਸ਼ੋਸ਼ਿਤ ਨੇ, ਸਦੀਆਂ ਤੋਂ ਪ੍ਰਤਾੜਿਤ ਨੇ, ਸਦੀਆਂ ਤੋਂ ਦਬੇ ਕੁਚਲੇ ਲੋਕ ਆ। ਜੇ ਹਾਇਰ ਐਜੂਕੇਸ਼ਨ ਵਾਸਤੇ ਇੱਕ ਵਧੀਆ ਪਾਲਿਸੀ ਬਣਾਈ ਆ ਯੂਪੀਏ ਗਵਰਨਮੈਂਟ ਨੇ, ਇਹਨੂੰ ਚੱਲਦੀ ਰੱਖਣਾ ਚਾਹੀਦਾ। ਅੱਜ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਨਾ ਕਿ ਜੇ ਰੋਲ ਨੰਬਰ ਰੁਕ ਗਏ, ਗਾਂ ਜਿਹੜੇ ਬੱਚਿਆਂ ਨੇ ਐਡਮਿਸ਼ਨਾਂ ਲੈਣੀਆਂ ਉਹ ਉਹਨਾਂ ਦਾ ਸਾਲ ਮਾਰਿਆ ਜਾਊ। ਫਰਜ਼ ਕਰੋ ਕਿਸੇ ਨੇ ਨੌਕਰੀ ਵਾਸਤੇ ਅਪਲਾਈ ਕਰਨਾ, ਕੋਈ ਉਹਦੇ ਓਵਰ ਏਜ ਦਾ ਕੋਈ ਡਰ ਆ ਜਾਂ ਕੁਛ ਇਸ ਤਰ੍ਹਾਂ ਦਾ, ਉਹ ਵੀ ਗਿਆ। ਸੋ ਕਈ ਅੱਗੇ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਨੇ। ਰੇੜਕਾ ਤੁਹਾਡਾ, ਤੁਸੀਂ ਆਪਣਾ ਨਵੇੜੋ, ਪਰੰਤੂ ਗੱਲ ਇਹ ਆ ਕਿ ਕਿਸੇ ਦਾ ਭਵਿੱਖ ਤੇ ਨਾ ਤੁਸੀਂ ਉਹਦੇ ਨਾਲ ਨਾ ਖਿਲਵਾੜ ਕਰੋ। ਸੋ ਇਹ ਹੋਣਾ ਚਾਹੀਦਾ ਹੱਲ। ਚਲੋ ਵਿਜੇ ਸਾਂਪਲਾ ਉਹ ਠੀਕ ਹੈ ਕਰਨਗੇ, ਤੇ ਰਾਜਨੀਤੀ ਤੋਂ ਜਿਹੜਾ ਬੰਦਾ ਗਿਆ ਹੋਵੇ ਉੱਠ ਕੇ ਕਿਸੇ ਅਹੁਦੇ ਤੇ ਉਹ ਕਰੂਗਾ ਤਾਂ ਉਹ ਉਸੇ ਮੁਫਾਦਾਂ ਲਈ, ਪਾਰਟੀ ਦੇ ਮੁਫਾਦਾਂ ਲਈ ਕਰੂਗਾ। ਉਹ ਆਪਾਂ ਨੂੰ ਵੀ ਪਤਾ ਕਿ ਚੇਅਰਮੈਨ ਕਿੱਦਾਂ ਕਰਦੇ ਹੁੰਦੇ ਆ। ਪਰ ਜੇ ਇਸ ਲੜਾਈ ਦੇ ਵਿੱਚ ਦਲਿਤ ਬੱਚਿਆਂ ਦਾ ਹੀ ਫਾਇਦਾ ਹੋ ਜਾਵੇ, ਮੈਂ ਕਹਿੰਦਾ ਕਿ ਉਹ ਤਾਂ ਵੀ ਫਾਇਦੇ ਦੀ ਗੱਲ ਹੈ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਜਾਖੜ ਨੇ ਆਪਣਾ ਅਹੁਦਾ ਛੱਡਣ ਦੀ ਕੀਤੀ ਪੇਸ਼ਕਸ਼। ਹਾਂਜੀ ਦੇਖੋ, ਸੁਨੀਲ ਜਾਖੜ ਕਾਫੀ ਖਿਜਿਆ ਸੀ ਅੱਜ। ਵੈਸੇ ਕਾਂਗਰਸ ਨੇ ਧਰਨੇ ਦਿੱਤੇ ਆ, ਮੁਜ਼ਾਹਰੇ ਕੀਤੇ ਆ ਤੇਲ ਦੀਆਂ ਕੀਮਤਾਂ ਦੇ ਖਿਲਾਫ, ਤੇ ਕਾਫੀ ਮੈਂ ਦੇਖਿਆ ਆਮ ਤੌਰ ਤੇ ਜਿਹੜੇ ਹੈਗੇ ਨਾ ਚਾਚਾ ਚੌਧਰੀ ਸੁਨੀਲ ਜਾਖੜ ਜੀ, ਬੜੇ ਸ਼ਾਂਤ ਤੇ ਬੜੇ ਕਹਿ ਲਓ ਕਿ ਤਰਕਬਾਜ਼ ਜਿਹੇ ਆਦਮੀ ਆ। ਪਰ ਅੱਜ ਥੋੜਾ ਜਿਹਾ ਉਹਨਾਂ ਦੇ ਚਿਹਰੇ ਤੋਂ ਲੱਗਦਾ ਸੀਗਾ ਕਿ ਕੁਛ ਅੰਦਰ ਹਲਚਲ ਹੈ। ਜਦੋਂ ਬੰਦੇ ਦੇ ਅੰਦਰ ਹਲਚਲ ਚੱਲਦੀ ਆ ਨਾ ਕਈ ਦਫਾ, ਤਾਂ ਉਹ ਖਿੱਚ ਜਿਹੜੀ ਆ ਚਿਹਰੇ ਤੇ ਪੜ੍ਹੀ ਜਾ ਸਕਦੀ ਆ, ਵੇਖੀ ਜਾ ਸਕਦੀ ਆ। ਹੁਣ ਇਹਨਾਂ ਨੇ ਕਿਹਾ, ਉਹ ਕਹਿੰਦੇ ਆ ਕਿ ਦੇਖੋ ਜੇ ਮੇਰੇ ਅਸਤੀਫੇ ਦੇ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੁੰਦੀ ਆ ਤੇ ਮੈਂ ਅਸਤੀਫਾ ਦੇ ਦਿਆਂਗਾ ਭਾਈ, ਹੋਰ ਕੀ ਆ। ਤੇ ਨਾਲ ਕਹਿੰਦੇ ਆ ਕਿ ਮੈਂ ਤੇ ਖੁਦ ਇਸ ਹੱਕ ਦੇ ਵਿੱਚ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਘੈਂਟ ਜਿਹਾ ਅਹੁਦਾ ਦਈਏ ਆਪਾਂ। ਵੈਸੇ ਇਹ ਤਾਂ ਸਭ ਨੂੰ ਪਤਾ ਹੈ ਕਿ ਹਾਲੇ ਉਸ ਦਿਨ ਮਤਲਬ ਕਿ ਸ਼ਹਿਰੀ ਇਲੈਕਸ਼ਨਾਂ ਦਾ ਨਤੀਜਾ ਆਉਣਾ ਅਜੇ ਬਾਕੀ ਸੀਗਾ, ਤੇ ਇਹਨਾਂ ਨੇ ਪਹਿਲਾਂ ਹੀ 2022 ਵਾਲਾ ਕਪਤਾਨ ਡਿਕਲੇਅਰ ਕਰ ਦਿੱਤਾ ਸੀਗਾ। ਸਭ ਨੂੰ ਪਤਾ ਹੈ ਕਿ ਸਿੱਧੂ ਦੇ ਨਾਲ ਜਿਸ ਤਰੀਕੇ ਦੀ ਖੇਡ ਖੇਡੀ ਗਈ ਆ ਉਹ ਜਾਖੜ ਸਾਹਿਬ ਨੇ ਵੇਖੀ ਆ, ਸਭ ਪਤਾ ਹੀ ਆ। ਪਰੰਤੂ ਹੁਣ ਕਹਾਣੀ ਜਿਹੜੀ ਅੰਦਰ ਦੀ ਆ ਉਹ ਤਾਂ ਇਹੋ ਆ ਕਿ ਜਿਹੜੀ ਰਿਪੋਰਟ ਇਹਨਾਂ ਨੇ ਸੌਂਪੀ ਆ, ਮਤਲਬ ਕਿ ਜੋ ਸਾਰੇ ਇਹਨਾਂ ਨੇ ਲਏ ਆ ਵਿਚਾਰ MLS ਦੀ ਜਾਂ ਮੰਤਰੀਆਂ ਦੇ ਜਾਂ ਮੁੱਖ ਮੰਤਰੀ ਦੇ, ਉਸ ਤੋਂ ਬਾਅਦ ਜੋ ਸਿੱਟਾ ਕੱਢਿਆ, ਸਿੱਟਾ ਇਹ ਕੱਢਿਆ ਵੈਸੇ ਓਫੀਸ਼ੀਅਲੀ ਨਹੀਂ ਹੈ, ਜੋ ਮੀਡੀਆ ਦੇ ਔਰ ਵੱਡੇ ਨੈਸ਼ਨਲ ਮੀਡੀਆ ਦੇ ਜਿਹੜੇ ਸੋਰਸਸ ਕਹਿ ਰਹੇ ਆ, ਉਹ ਇਹ ਕਹਿ ਰਹੇ ਆ ਕਿ ਸਿੱਧੂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਆਖਿਆ ਕਿ ਭਾਈ ਵੱਡਾ ਅਹੁਦਾ ਦਿਓ, ਵੱਡਾ ਸਿੱਧੂ ਨੂੰ ਸੰਤੁਸ਼ਟ ਕਰਨਾ ਅਤ ਲਾਜ਼ਮੀ ਹੈ, ਇਹ ਕੰਮ ਜ਼ਰੂਰ ਕਰਨ ਵਾਲਾ ਹੈ। ਹੁਣ ਦੇਖੋ ਵੱਡਾ ਅਹੁਦਾ ਡਿਪਟੀ CM ਜਿਵੇਂ ਆਪਾਂ ਕਿਹਾ ਸੀਗਾ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਬੂਲ ਕਰੇਗਾ, ਮਨਜ਼ੂਰ ਕਰੇਗਾ, ਕਿਉਂਕਿ ਉਹੀ ਫੇਰ ਕੈਂਸ ਤੇ ਡਿਪਟੀ CM ਸਿੱਧੂ ਨੂੰ ਕੱਲਾ ਉਹਨਾਂ ਨੇ ਲਾਉਣਾ ਨਹੀਂ, ਉਹ ਡਿਪਟੀ CM ਨਾਲ ਇੱਕ ਚਿਹਰਾ ਹੋਰ ਲਾਉਣਗੇ, ਦਲਿਤ ਚਿਹਰਾ ਲਾਉਣਗੇ, ਤਾਂ ਉਹਦੇ 'ਚ ਨਵਜੋਤ ਸਿੰਘ ਸਿੱਧੂ ਕਦੇ ਵੀ ਪਾਵਰਫੁਲ ਚਿਹਰਾ ਜਿਹੜਾ ਉਹ ਨਹੀਂ ਬਣ ਸਕੇਗਾ ਕੈਪਟਨ ਅਮਰਿੰਦਰ ਸਿੰਘ ਦੀ ਤਾਕਤ ਦੇ ਅੱਗੇ, ਉਹਨੂੰ ਚੱਲਣ ਨਹੀਂ ਦਿੱਤਾ ਜਾਏਗਾ। ਪਰ ਜੇ ਉਹ ਪ੍ਰਧਾਨ ਬਣਦਾ ਹੈ ਨਾ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪ੍ਰਧਾਨ ਦੀ ਇੱਕ ਵੱਖਰੀ ਤਾਕਤ ਬਣ ਜਾਂਦੀ ਹੈ, ਉਹਦੀ ਇੱਕ ਵੱਖਰੀ ਪਕੜ ਬਣ ਜਾਂਦੀ ਹੈ। ਕਮੇਟੀਆਂ ਤੇ ਸਾਰੇ ਜਿਹੜੇ ਸਟਰਕਚਰ ਮਤਲਬ ਕਿ ਜ਼ਿਲ੍ਹਿਆਂ ਤੋਂ ਲੈ ਕੇ ਛੋਟੇ ਪੱਧਰ ਤੱਕ ਹੁੰਦੇ ਆ, ਉਹਨਾਂ 'ਤੇ ਬਹੁਤ ਜ਼ਿਆਦਾ ਪਕੜ ਹੋ ਜਾਂਦੀ ਹੈ। ਉਹ ਆਪਣਾ ਇੱਕ ਅਲੱਗ ਦਾ ਆਧਾਰ ਵੀ ਬਣਾ ਸਕਦਾ ਹੈ।
ਸਮਝਦੇ ਹੋ ਨਾ ਕਿ ਕਿੱਥੇ ਤਾਂ ਹੁਣ ਅੱਜ ਸਿੱਧੂ ਦੇ ਨਾਲ ਕੋਈ 4-5 MLA ਹੋਣਗੇ, ਹੌਲੀ 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 ਮੇਅਰ ਟਾਈਪ ਹੁੰਦੇ ਆ, ਜਿਹੜੇ ਚੇਅਰਮੈਨ ਟਾਈਪ ਹੁੰਦੇ ਆ, ਗਾਂ ਛੋਟੇ ਆਗੂ ਹੁੰਦੇ ਆ, ਸਰਪੰਚ ਹੁੰਦੇ ਆ, ਉਹਨਾਂ ਤੱਕ ਪਹੁੰਚ ਬਣ ਜਾਂਦੀ ਆ ਪ੍ਰਧਾਨ ਦੀ, ਕਿਉਂਕਿ ਸਾਰੇ ਢਾਂਚੇ ਨੂੰ, ਜਿਹਨੂੰ ਆਪਾਂ ਸੰਗਠਨਾਤਮਕ ਢਾਂਚਾ ਕਹਿੰਦੇ ਆ, ਉਹਨੂੰ ਸਾਰਿਆਂ ਨੂੰ ਦੇਖਣਾ ਜਿਹੜਾ ਪ੍ਰਧਾਨ ਦਾ ਕੰਮ ਆ। ਫਿਰ ਉਹਦਾ ਟਿਕਟਾਂ ਤੇ ਵੀ ਜ਼ੋਰ ਚੱਲਦਾ ਹੈ ਕਿਤੇ ਨਾ ਕਿਤੇ। ਸੋ ਇਸ ਕਰਕੇ ਉਹ ਵੱਡਾ ਅਹੁਦਾ ਜਿਹੜਾ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਦਾ ਬਣਦਾ, ਉਹਨੂੰ ਦੇਣਾ ਚਾਹੀਦਾ। ਚਲੋ ਇਹ ਅਫੀਸ਼ੀਅਲੀ ਨਹੀਂ, ਅਨਅਫੀਸ਼ੀਅਲੀ ਗੱਲ ਆ, ਇਸ ਬਿਆਨ ਦੇ ਬਿਨਾਂ ਤੇ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਉਹ ਹੁਣ ਜੇ ਮੰਨ ਲਓ ਅਹੁਦਾ ਦੇ ਦਿੱਤਾ ਜਾਂਦਾ ਤਾਂ ਸੁਨੀਲ ਜਾਖੜ ਨੂੰ ਜਾਣਾ ਪੈਣਾ, ਤੇ ਸੁਨੀਲ ਜਾਖੜ ਤੁਹਾਨੂੰ ਪਤਾ ਹੀ ਆ ਕਾਫੀ ਵਾਰ ਡਿਫੀਟ ਹੋ ਚੁੱਕੇ ਆ, ਉਹ ਬਹੁਤਾ ਕਿੰਤੂ ਪਰੰਤੂ ਕਰਨਗੇ ਨਹੀਂ, ਕਿਉਂਕਿ ਉਹ ਜੱਦੀ ਪੁਸ਼ਤੈਨੀ ਕਾਂਗਰਸੀ ਆ ਜੀ, ਤੇ ਜੇ ਉਹਨਾਂ ਨੂੰ ਪਾਰਟੀ ਦੇ ਵਿੱਚ ਇੱਕ ਵਰਕਰ ਦੇ ਤੌਰ ਤੇ ਵੀ ਵਿਚਰਨਾ ਪਊਗਾ, ਉਹ ਵਿਚਰ ਲੈਣਗੇ। ਘਰੋਂ ਸਰਮਾਏਦਾਰ ਨੇ ਕੋਈ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਹੈ। ਤਾਂ ਇਸੇ ਕਰਕੇ ਸ਼ਾਇਦ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਜੇ ਮੰਨ ਲਓ ਕੱਲ ਨੂੰ ਮੈਨੂੰ ਜਾਣਾ ਪੈਂਦਾ ਤਾਂ ਮੈਂ ਤਿਆਰ ਹਾਂ ਇਸ ਚੀਜ਼ ਲਈ, ਔਰ ਲੋਕਾਂ ਦੀ ਨਜ਼ਰ 'ਚ ਇਹ ਨਾ ਹੋਵੇ ਕਿ ਸੁਨੀਲ ਜਾਖੜ ਚਿੰਬੜਿਆ ਪਿਆ ਸੀ, ਕਿ ਪਾਰਟੀ ਨੇ ਜਦ ਵੀ ਕਿਹਾ ਆਪਾਂ ਤੁਰਦੇ ਹੋ ਰਹੇ ਹਾਂ। ਸੋ ਇਹ ਦੇਖਣਾ ਹੋਏਗਾ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਕੀ ਇਹ ਸੱਚ ਸਾਬਤ ਹੁੰਦੀ ਹੈ ਜਾਂ ਕੁਝ ਹੋਰ ਵਾਪਰਦਾ, ਪਰ ਦਿਲਚਸਪ ਗੱਲ ਆ ਇਹ ਕੀ ਹੋਏਗੀ, ਇਹਦਾ ਨਤੀਜਾ ਕੀ ਹੋਏਗਾ। ਸੋ ਇਸ ਗੱਲ ਦਾ ਜਿਹੜਾ ਅੰਜਾਮ ਆ ਉਹ ਮੇਰੇ ਖਿਆਲ ਦੇ ਨਾਲ ਲਾ ਲਓ ਕਿ 2-4 ਦਿਨ ਦੇ ਵਿੱਚ ਜਿਹੜਾ ਹੋ ਜਾਣਾ ਆ। ਕਿਤੇ ਮਿੰਟੂ ਜੀ ਇਦਾਂ ਤਾਂ ਨਹੀਂ ਜਾਖੜ ਤੇ ਸਿੱਧੂ ਇਕੱਠੇ ਹੀ ਡਾਰੀ ਮਾਰਨ ਨੂੰ ਫਿਰਦੇ? ਨਹੀਂ, ਸੁਨੀਲ ਜਾਖੜ ਨਹੀਂ ਜੀ। ਸੁਨੀਲ ਜਾਖੜ ਹੋਰਾਂ ਦਾ ਨਾ ਜਿਹੜਾ ਖਾਨਦਾਨ ਉਹ ਤਾਂ ਰਵਾਇਤੀ ਕਾਂਗਰਸੀ ਆ, ਇਹਨਾਂ ਦੇ ਰਿਸ਼ਤੇਦਾਰ ਸਾਰੇ ਕਾਂਗਰਸੀ ਆ, ਮੇਰੇ ਗੁਆਂਢ 'ਚ ਹੀ ਨੇ ਇਹ ਵੀ, ਤੇ ਮੈਨੂੰ ਨਹੀਂ ਲੱਗਦਾ ਕਿਤੇ ਉਡਾਰੀ ਮਾਰਨਗੇ, ਇਹ ਤਾਂ ਕਾਂਗਰਸੀ ਰਹਿਣਗੇ। ਬਾਕੀ ਸਿੱਧੂ ਦੇ ਸਟੈਪ ਦਾ ਕੋਈ ਪਤਾ ਨਹੀਂ ਹੈ, ਕਿਉਂਕਿ ਪ੍ਰਗਟ ਨੇ ਜਿਸ ਤਰ੍ਹਾਂ ਦੀ PC ਕੀਤੀ ਆ, ਕੱਲ ਵੀ ਆਪਾਂ ਗੱਲ ਕੀਤੀ ਸੀ, ਉਹ ਤੋਂ ਇਹੀ ਜਾਪਦਾ ਕਿ ਸਿੱਧੂ ਬੋਲ ਰਿਹਾ ਆਪਣੇ ਯਾਰ ਦੇ ਮੂੰਹੋਂ ਜੋ ਵੀ ਗੱਲਾਂ ਕਹਿ ਰਹੀਆਂ, ਤਾਂ ਉਹ ਸਿੱਧੂ ਦੀਆਂ ਕਿਤੇ ਨਾ ਕਿਤੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੇ ਜਾਂ ਬਲਬਲੇ ਆ। ਤਾਂ ਉਹ ਸੰਦੇਸ਼ ਇੱਕ ਹੈਗਾ ਕਿ ਅਸੀਂ ਇਸ ਤਰ੍ਹਾਂ ਨਹੀਂ ਚੱਲਾਂਗੇ ਜੇ ਤੁਸੀਂ ਆਖ ਦੇਵੋ ਕਿ ਚਲੋ ਜੀ ਕੋਈ ਗੱਲ ਨਹੀਂ ਜੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਰੇ ਚੱਲੋ, ਤਾਂ ਉਹਨਾਂ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਰਪਟ ਸਰਕਾਰ ਚਲਾਉਣ ਵਾਲਾ ਆਖ ਦਿੱਤਾ, ਤੇ ਫਿਰ ਜੇ ਉਹ ਚੱਲਣਗੇ ਉਹ ਕੌਣ ਹੋਏ। ਸੋ ਇਸ ਕਰਕੇ ਉਹ ਆਪਣੀ ਹੋਂਦ, ਜਿਹਨੂੰ ਸਹਿ ਹੋਂਦ ਕਹਿੰਦੇ ਆ, ਸਹਿ ਹੋਂਦ ਤੋਂ ਭਾਵ ਆਪਾਂ ਅੰਗਰੇਜ਼ੀ 'ਚ ਇੱਕ ਸ਼ਬਦ ਸ਼ਾਇਦ ਇਸਤੇਮਾਲ ਕੀਤਾ ਜਾਂਦਾ ਕੋ ਐਗਜ਼ਿਸਟਿੰਗ ਕੁਛ ਇਸ ਤਰ੍ਹਾਂ ਦਾ, ਤਾਂ ਉਹ ਜਿਹੜੀ ਹੈ ਨਾ ਸਹਿ ਹੋਂਦ ਜਿਹੜੀ ਹੈ ਉਹ ਰੱਖਣਗੇ। ਜੇ ਰਹਿਣਗੇ ਤਾਂ ਫਿਰ ਤੜੀ ਨਾਲ ਰਹਿਣਗੇ ਕਿ ਇੱਕ ਗਰੁੱਪ ਦੇ ਵਿੱਚ ਇੱਕ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਵੱਖਰੀ ਕਿਸਮ ਦੀ ਤਾਕਤ ਹੋਵੇ ਥੋੜੀ ਬਹੁਤੀ। ਜੀ ਜੀ ਬਿਲਕੁਲ। ਤੇ ਸਰੋਤਿਓ ਅੱਜ ਤੁਹਾਡੀਆਂ ਆਪਾਂ ਜਿਹੜੀਆਂ ਉਹ ਕਾਲ ਵੀ ਲਵਾਂਗੇ, ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725200। ਇੱਕ ਖਬਰ ਕਰਕੇ ਫਿਰ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਲਵਾਂਗੇ। ਹਰਿਆਣਾ ਦੇ ਪਿੰਡ ਪਹਾੜਪੁਰ ਵਿਖੇ ਪਾਵਨ ਸਰੂਪ ਦੀ ਬੇਅਦਬੀ ਦਾ ਬੀਬੀ ਜਗੀਰ ਕੌਰ ਨੇ ਲਿਆ ਸਖਤ ਨੋਟਿਸ। ਦੇਖੋ ਨੋਟਿਸ ਲੈਣਾ ਚਾਹੀਦਾ ਬਿਲਕੁਲ। ਤੇ ਦਾਦੂਵਾਲ ਸਾਹਿਬ ਹੋਰੀ ਕਹਿ ਰਹੇ ਸੀ ਮੈਂ ਵਿਚੋਲਗੀ ਕਰਨ ਵਾਸਤੇ ਤਿਆਰ ਹਾਂ। ਟ੍ਰਿਬਿਊਨ 'ਚ ਵੈਸੇ ਖਬਰ ਲੱਗੀ ਸੀਗੀ, ਪਰੰਤੂ ਉੱਥੋਂ ਮੈਂ ਭੇਵੇ ਤੋਂ ਖਬਰ ਪੜ੍ਹ ਰਿਹਾ ਸੀ ਲੋਕਲ ਅਖਬਾਰ ਦੀ, ਤਾਂ ਉਹਦੇ 'ਚ ਇਹਨਾਂ ਨੇ ਸ਼ਾਇਦ ਇਹ ਕਿਹਾ ਹੋਇਆ ਕਿ ਖੱਟਰ ਨੂੰ ਮੈਂ ਕਹੂੰਗਾ ਕਿ ਉਹ ਵਿਚੋਲਗੀ ਕਰਨਾ, ਤਾਂ ਕੰਟਰਾਡਿਕਸ਼ਨ ਹੈ ਅਖਬਾਰਾਂ ਦੀ, ਪਤਾ ਨਹੀਂ ਕੀ ਬਿਆਨ ਦਿੱਤਾ। ਪਰ ਮੈਂ ਜੋ ਕਹਿ ਰਿਹਾ ਕਿ ਇਹਨਾਂ ਨੂੰ ਹੁਣ ਉੱਥੇ ਵੇਖਣ ਦੀ ਜ਼ਰੂਰਤ ਹੈ ਕਿ ਹਰਿਆਣੇ 'ਚ ਕੀ ਵਾਪਰ ਰਿਹਾ ਵਾ। ਇੱਕ ਵਿਅਕਤੀ ਨੇ ਦੱਸਦੇ, ਕੋਈ ਮੁਖਤਿਆਰ ਰਾਮ ਆ, ਇਹਨੇ ਇਹ ਸਾਰਾ ਜੇ ਕਹੀਏ ਆਪਾਂ ਘਿਨਾਉਣਾ ਕੰਮ ਕੀਤਾ। ਇਸ ਗੁਨਾਹ ਨੂੰ ਤੇ ਆਪਾਂ ਘਿਨਾਉਣਾ ਵੀ ਨਹੀਂ ਕਹਿ ਸਕਦੇ, ਪਾਪ ਹੀ ਕਹਿ ਸਕਦੇ, ਬੱਜਰ ਪਾਪ ਆ। ਹੁਣ ਕਿਉਂ ਕੀਤਾ ਇਹਦਾ ਹੀ ਨੋਟਿਸ ਲਿਆ ਬੀਬੀ ਜਗੀਰ ਕੌਰ ਨੇ। ਉਹਨਾਂ ਨੇ ਕਿਹਾ ਕਿ ਸਖਤ ਮਾਮਲਾ ਜਿਹੜਾ ਉਹ ਇਹਦੇ ਤੇ ਬਣਾਉਣਾ ਚਾਹੀਦਾ ਔਰ ਸਖਤਾਈ ਦੇ ਨਾਲ ਹੀ ਪੁੱਛਗਿੱਛ ਕਰਨੀ ਚਾਹੀਦੀ ਹੈ ਕਿ ਮਾਜਰਾ ਕੀ ਆ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ, ਸਖਤਾਈ ਨਾਲ ਪੁੱਛਗਿੱਛ ਹੋਣੀ ਚਾਹੀਦੀ ਹੈ, ਕਰੜਾਈ ਨਾਲ ਪੁੱਛਗਿੱਛ ਹੋਣੀ ਚਾਹੀਦੀ ਹੈ। ਕਿਉਂਕਿ ਜਿਵੇਂ ਮੈਂ ਇੱਥੇ ਵਾਰ-ਵਾਰ ਕਹਿਣਾ ਕਿ ਅਰਦਾਸ ਵਾਲਾ ਮਾਮਲਾ ਜਾਂ ਦਲਿਤਾਂ ਦਾ ਮਾਮਲਾ ਇਹ ਸਧਾਰਨ ਨਹੀਂ ਹੈ। ਇਹਨਾਂ ਨੂੰ ਬਹੁਤ ਚਲਾਕੀ ਨਾਲ ਸਮਝਣ ਦੀ ਜ਼ਰੂਰਤ ਹੈ, ਜਿੰਨੀ ਚਲਾਕੀ ਦੇ ਨਾਲ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਕਿ ਸਾਡੇ ਭੋਲੇ ਲੋਕ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਾ ਹੋ ਜਾਣ। ਚਲੋ ਵੋਟ ਕਿਸੇ ਨੇ ਕਿੱਧਰ ਪਾਉਣੀ ਹੈ, ਮੈਂ ਉਸ ਚੀਜ਼ ਨੂੰ ਨਹੀਂ ਕਹਿੰਦਾ। ਜੇ ਦਲਿਤ ਭਾਈਚਾਰੇ ਨੇ ਵੋਟ ਕਿਸੇ ਪਾਰਟੀ ਨੂੰ ਪਾਉਣੀ ਹੈ ਤਾਂ ਉਹਨਾਂ ਦੀ ਮਰਜ਼ੀ ਹੈ। ਵੈਸੇ ਉਹਨਾਂ ਵਾਸਤੇ ਵੀ ਇੱਕ ਖਬਰ ਆ ਕਿ ਤਕਰੀਬਨ ਜਿਵੇਂ ਆਪਾਂ ਕੱਲ ਕਹੀ ਸੀ ਗੱਲ ਕਿ ਪਰਸੋਂ ਕਹੀ ਸੀ ਕਿ ਅਕਾਲੀ ਤੇ ਬਸਪਾ ਇਕੱਠੇ ਹੋ ਸਕਦੇ ਆ, ਮਤਲਬ ਕਿ ਤਕੜੀ ਹਾਥੀ ਤੇ ਜਾ ਸਕਦੀ ਹੈ, ਤਾਂ ਤਕਰੀਬਨ ਕੰਮ ਸੈੱਟ ਹੋ ਗਿਆ। ਉਹੀ ਜਿਹੜੀ ਗੱਲ ਮੈਂ ਕਹੀ ਸੀਗੀ ਕਿ ਸੀਟਾਂ ਦਾ ਰੇਟਕਾ ਤੇ ਦੱਸਦੇ ਆ ਕਿ ਜਿੰਨੀਆਂ ਕੁ ਭਾਜਪਾ ਦੇ ਕੋਟੇ ਦੀਆਂ ਸੀ ਉਨੀਆਂ ਕੁ ਸੀਟਾਂ ਛੱਡਣ ਵਾਸਤੇ ਤਿਆਰ ਨੇ।
ਤਾਂ ਮੇਰੇ ਕਹਿਣ ਦਾ ਮਤਲਬ ਹੈ, ਚਲੋ ਗੱਲ ਨੂੰ ਆਪਾਂ ਇੱਥੇ ਕੇਂਦਰਿਤ ਰੱਖਦੇ ਹਾਂ ਤੇ ਮੁਖਤਸਰ ਅਰਜ਼ ਕਰ ਦਿੰਦਾ ਮੈਂ ਇਸ ਗੱਲ ਦੇ ਵਿੱਚ ਜੋ ਮੇਰਾ ਆਪਣਾ ਪੁਆਇੰਟ ਆਫ ਵਿਊ ਆ ਕਿ ਇਹ ਵੇਖਣਾ ਹੋਏਗਾ ਉੱਥੋਂ ਦੀ ਪੁਲਿਸ ਨੂੰ ਜਾਂਚ ਕਰਕੇ ਕਿ ਕੁਝ ਐਸਾ ਵੈਸਾ ਤਾਂ ਨਹੀਂ ਹੈ, ਕਿਉਂਕਿ ਉੱਥੇ ਹਿੰਦੂ ਸਿੱਖ ਪੰਜਾਬ ਹਰਿਆਣਾ ਬਾਰਡਰਾਂ ਤੇ ਲੜ ਰਿਹਾ ਹੈ, ਕਰੂਸ਼ਲ ਟਾਈਮ ਆ, ਗਾਂ ਯੂਪੀ ਦਾ ਇਲੈਕਸ਼ਨ ਹੋਣਾ, ਜਾਟਾਂ ਦੀ ਇੱਕ ਭੂਮਿਕਾ ਹੈ, ਜਾਟ ਜਿਹੜੇ ਆ ਉਹ ਇਸ ਟਾਈਮ ਪੰਜਾਬੀ ਜੱਟਾਂ ਦੇ ਨਾਲ ਜਾਂ ਯੂਪੀ ਦੇ ਜੱਟਾਂ ਦੇ ਨਾਲ ਬਹੁਤ ਇੱਕਮਿਕ ਹੋ ਕੇ ਚੱਲ ਰਹੇ ਆ, ਤਾਂ ਇਹਦੇ ਵਿੱਚ ਕੋਈ ਪਾਟਕ ਪਾਉਣ ਦਾ ਯਤਨ ਤਾਂ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਕਿਸੇ ਪਾਰਟੀ ਵਿਸ਼ੇਸ਼ ਦੀ ਮੈਂ ਕੋਈ ਸਾਜ਼ਿਸ਼ ਨਹੀਂ ਕਹਿੰਦਾ, ਪਰ ਇਹਦੇ 'ਚ ਹੋਣੀ ਚਾਹੀਦੀ ਹੈ ਕਿ ਕੋਈ ਹੋਰ ਐਂਗਲ ਨਾ ਹੋਵੇ, ਹੋਣਾ ਚਾਹੀਦਾ ਇਸ ਪੱਖ ਤੋਂ ਵੀ ਪਤਾ ਲੱਗੇ ਕਿ ਕੋਈ ਹੋਰ ਸਾਜ਼ਿਸ਼ ਤਾਂ ਨਹੀਂ, ਕਿਸੇ ਏਜੰਸੀ ਦੀ ਤਾਂ ਨਹੀਂ, ਕਿਸੇ ਦਲ ਦੀ ਤਾਂ, ਕਿਸੇ ਸੰਗਠਨ ਦੀ ਤਾਂ ਨਹੀਂ, ਕਿਸੇ ਪਾਰਟੀਕੂਲਰ ਬੰਦੇ ਦੀ ਤਾਂ ਨਹੀਂ, ਤਾਂ ਇਹ ਜ਼ਰੂਰ ਵੇਖਣ ਦੀ ਜ਼ਰੂਰਤ ਹੈ। ਤੁਸੀਂ ਬੰਦਾ ਫੜ ਲਿਆ, ਚਲੋ ਵੀ ਕਿਤੇ ਹੁਣ ਪਤਾ ਨਹੀਂ ਕਿੱਦਾਂ ਫੜਿਆ, ਭੀੜ ਨੇ ਫੜ ਲਿਆ, CCTV ਨੇ ਫੜ ਲਿਆ, ਤੁਸੀਂ ਕੇਸ ਕਰ ਦਿੱਤਾ, ਇੱਕ ਨੋਰਮਲ ਪ੍ਰਕਿਰਿਆ ਹੈ। ਗੱਲ ਤਾਂ ਇਹ ਹੈ ਕਿ ਪਤਾ ਲੱਗਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ ਕੋਈ ਦਿਮਾਗੀ ਹਿੱਲਿਆ ਜੀ ਫਲਾਂ ਟਮਕਾਏ, ਤਾਂ ਹੁਣ ਘੱਸਿਆ ਪਿਟਿਆ ਤੁਹਾਡਾ ਤਰਕ ਹੁੰਦਾ ਇਹੋ ਜਿਹੇ ਮਾਮਲਿਆਂ 'ਚ, ਜਾਨ ਛਡਾਉਂਦੇ ਹੋ ਤੁਸੀਂ, ਤਾਂ ਡੂੰਘਾਈ ਨਾਲ ਪਤਾ ਕਰੋ ਕਿ ਉਹਦਾ ਕਾਰਨ ਕੀ ਹੈ। ਸੋ ਉਹ ਕਾਰਨ ਲੱਭਿਆ ਜਾਣਾ ਚਾਹੀਦਾ, ਉਹ ਲਾਜ਼ਮ ਹੈ। ਜੀ ਜੀ, ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਆਓ ਵਾਰੀ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਮਿੰਟੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਕਿੱਦਾਂ ਸਿਹਤਾਂ? ਜੀ ਠੀਕ ਹੈ ਜੀ। ਸਵਾਲ ਹੈ ਜੀ, ਦੱਸਿਓ ਜਰਾ, ਜੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਤੇ ਦਲਿਤ, ਇਹਨਾਂ 'ਚ ਕੀ ਫਰਕ ਹੈ ਜੀ? ਕਿ ਜਾਂ ਸਭ ਇਕੱਠਾ ਹੀ ਆ? ਫਿਰ ਦੁਹਰਾ ਦੇਣਾ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਤੇ ਦਲਿਤ, ਕੀ ਇਹ ਸਾਰੇ ਸ਼ਡਿਊਲਡ ਕਾਸਟਾਂ 'ਚ ਆਉਂਦੇ ਆ ਜਾਂ ਕੀ ਚੱਕਰ ਹੈ? ਪਲੀਜ਼ ਦੱਸਿਓ ਇਹਦੇ ਬਾਰੇ। ਨਹੀਂ ਦੇਖੋ ਜੀ, ਅਨੁਸੂਚਿਤ ਜਨਜਾਤੀਆਂ 'ਚ ਮਤਲਬ ਕਿ ਜਿਹੜੀਆਂ ਸ਼ਡਿਊਲਡ ਨੇ, ਸ਼ਡਿਊਲਡ ਦੇ ਵਿੱਚ ਮਤਲਬ ਕਿ ਜਨਜਾਤੀਆਂ ਜਿਹੜੀਆਂ ਜਿਹਨਾਂ ਨੂੰ ਆਪਾਂ ਟਰਾਈਬਸ ਕਹਿ ਦਿੰਦੇ ਹਾਂ, ਉਹ ਆ ਜਾਂਦੀਆਂ। ਤੇ ਸ਼ਡਿਊਲ ਕਾਸਟ ਦੇ ਵਿੱਚ ਜਿੱਦਾਂ ਆਪਣੇ ਹੈਗੇ ਆ ਕਈ ਇੱਥੇ ਭਾਈਚਾਰੇ ਆ ਨਾ, ਉਹ ਆ ਗਏ। ਸੋ ਉਹ ਟਰਾਈਬਸ ਆ ਜਾਂਦੇ ਨੇ ਸ਼ਡਿਊਲ ਦੇ ਵਿੱਚ। ਜੀ ਜੀ। ਸੋ ਜਨਜਾਤੀ ਮਤਲਬ ਟਰਾਈਬ ਤੇ ਜਾਤੀ ਮਤਲਬ ਜਿਹੜੀ ਕਾਸਟ ਵਾਲਾ ਜਿਹੜਾ ਆਈ ਥਿੰਕ ਇਸ ਹਿਸਾਬ ਦੇ ਨਾਲ ਜਿਹੜਾ ਰੱਖਿਆ ਹੈ ਇਹਨਾਂ ਨੇ। ਹਾਂਜੀ ਜੀ। ਤੇ ਅਗਲੇ ਕਾਲਰ ਨੇ ਸੁਰਿੰਦਰ ਗਿੱਲ ਜੀ, ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਜੀ ਸੁਰਿੰਦਰ ਗਿੱਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਤਿਕਾਰ ਭਰੀ ਸਾਰੇ ਸੁਣਨ ਵਾਲਿਆਂ ਨੂੰ ਤੇ ਹੋਰ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਬੇਨਤੀ ਭਾਜੀ ਹੁਣਾਂ ਨੂੰ ਇਹੋ ਹੀ ਆ ਵੀ ਇਹ ਜਿਹੜਾ ਹੁਣ ਇਸ ਤਰ੍ਹਾਂ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਜਾਂ ਹੋਰ ਇਸ ਤਰ੍ਹਾਂ ਦੀਆਂ ਧਾਰਮਿਕ ਇਹਨਾਂ ਦੀ ਬੇਅਦਬੀ ਦਾ ਇਹੋ ਚੱਕਰ ਬਣ ਰਿਹਾ, ਕਿਉਂਕਿ ਜਿਹੜੀਆਂ ਹੁਣ ਇਲੈਕਸ਼ਨ ਆ ਰਹੀਆਂ ਨਾ ਅਸੈਂਬਲੀ ਦੀਆਂ, ਇਹ ਇਹਨਾਂ ਦਾ ਸਭ ਤੋਂ ਮੁੱਢ ਇਹੋ ਹੈਗਾ, ਕਿਉਂਕਿ ਹੈ ਤਾਂ ਹਮੇਸ਼ਾ ਹੀ ਬੜੀਆਂ ਇੰਪੋਰਟੈਂਟ ਹੁੰਦੀਆਂ, ਪਰ ਇਸ ਟਾਈਮ ਇਸ ਈਅਰ ਇਹ ਬਹੁਤ ਜ਼ਿਆਦਾ ਮਤਲਬ ਇਹੋ ਇੰਪੋਰਟੈਂਟ ਹੈਗੀਆਂ ਇਹ ਜਿਹੜੀ ਇਲੈਕਸ਼ਨ ਆ। ਇਸੇ ਦੇ ਸਦਕਾ ਹੀ ਇਹੋ ਜਿਹੜੇ ਲੋਕਾਂ ਨੂੰ ਆਪਸੀ ਧਰਮ ਦੇ ਪੱਖ ਨਾਲ ਹੋਰ ਪੱਖਾਂ ਨਾਲ ਇਹਦੇ ਵਿੱਚ ਇੱਦਾਂ ਦੇ ਵੱਧ ਤੋਂ ਵੱਧ ਪਾੜੇ ਬਣਾਉਣ ਲਈ ਜਾਂ ਲੜਾਉਣ ਲਈ, ਇਹਦਾ ਬੈਨੀਫਿਟ ਲੈਣ ਲਈ ਇਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਇਹੋ ਸਮਝੋ ਹੋ ਰਹੀ ਆ। ਇਸ ਲਈ ਇਹ ਭਾਜੀ ਹੁਣ ਇਹਦੇ ਬਾਰੇ ਦੱਸਣ ਕਿ ਇਹਦੇ ਬਾਰੇ ਇਹ ਕਿਸ ਤਰ੍ਹਾਂ ਥੋੜਾ ਆਪਣਾ ਵਿਚਾਰ ਰੱਖਦੇ ਆ। ਵੀਰ ਜੀ ਬੰਦ ਨਾ ਕਰਿਓ। ਹਾਂਜੀ ਹਾਂਜੀ। ਨਹੀਂ ਸਰ, ਮੈਂ ਤੇ ਪਹਿਲਾਂ ਹੀ ਕਹਿ ਰਿਹਾ ਕਿ ਅਰਦਾਸ ਵਾਲੇ ਮਾਮਲੇ 'ਚ ਵੀ ਅਸਾਂ ਬੜਾ ਜ਼ੋਰ ਦੇ ਕੇ ਆਖਿਆ ਸੀਗਾ, ਜਾਂ ਕਹਿ ਲਓ ਕਿ ਅਰਜ਼ੋਈ ਕਰਕੇ ਆਖਿਆ ਸੀਗਾ ਕਿ ਇਹਦੀ ਤਹਿ ਤੱਕ ਜਾਣਾ ਚਾਹੀਦਾ, ਔਰ ਉਸ ਤੋਂ ਬਾਅਦ ਫਿਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਦਾ ਹੱਥ ਵੀ ਨਿਕਲਿਆ, ਜਾਂ ਕਹਿ ਲਓ ਕਿ ਉਹਦਾ ਕਿਤੇ ਨਾ ਕਿਤੇ ਕੁਛ ਨਾ ਕੁਛ ਰੋਲ ਹੈ ਜਿਹੜਾ ਉਹ ਸਮਝਿਆ ਗਿਆ, ਦੋਸ਼ ਲੱਗੇ ਤਾਂ ਮਾਮਲਾ ਕੋਰਟ ਦੇ ਵਿੱਚ ਚਲੇ ਗਿਆ। ਪਰ ਕਮਾਲ ਦੀ ਗੱਲ ਹੈ ਕਿ ਜਿਹੜੀ ਸਰਕਾਰ ਬੇਅਦਬੀਆਂ ਦੇ ਮਾਮਲੇ ਤੇ ਰਾਜਨੀਤੀ ਕਰਕੇ ਆਈ, ਉਸ ਸਰਕਾਰ ਦੇ ਮੁੱਖ ਮੰਤਰੀ ਨੇ ਨਾ ਤਾਂ ਕੋਈ ਅਫਸੋਸ ਪ੍ਰਗਟਾਇਆ, ਨਾ ਕੋਈ ਪ੍ਰਤੀਕਰਮ ਦਿੱਤਾ, ਨਾ ਹੀ ਕੋਈ ਸਖਤਾਈ ਕੀਤੀ ਹੈ। ਤਾਂ ਇਹਦਾ ਮਤਲਬ ਇਹੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਦੇ ਉੱਤੇ ਇੱਕ ਸਰਕਾਰ ਚੱਲ ਰਹੀ ਹੈ, ਔਰ ਉਹ ਸਰਕਾਰ ਜਿਹੜੀ ਹੈ ਮੀਆਂ ਬੀਬੀ ਵਾਲੀ, ਉਹ ਕਹਿ ਸਕਦੇ ਆਪਾਂ ਬਹੁਤ ਹੱਦ ਤੱਕ, ਜੋ ਤੁਹਾਨੂੰ ਪਤਾ ਹੀ ਅਫਸਰ ਜਿਹੜੇ ਆ ਇਸ ਤਰ੍ਹਾਂ ਦੇ ਅਫਸਰ ਹੁੰਦੇ ਆ ਸੈਂਟਰ ਕਾਡਰ ਦੇ, ਕਿ ਕਿਸ ਤਰ੍ਹਾਂ ਚੱਲਦੇ ਨੇ ਕਹਿ। ਤਾਂ ਇਹ ਮਾਮਲੇ ਵਾਕਈ ਜਿਵੇਂ ਤੁਸੀਂ ਕਿਹਾ ਕਿ ਬਹੁਤ ਗੰਭੀਰ ਨੇ, ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ, ਚੌਕਸ ਹੋ ਕੇ ਵੇਖਣ ਦੀ ਜ਼ਰੂਰਤ ਹੈ, ਪੜਚੋਲਣ ਦੀ ਜ਼ਰੂਰਤ ਹੈ। ਔਰ ਦੂਜੀ ਗੱਲ ਇਹ ਆ ਕਿ ਹਰਿਆਣੇ ਦੇ ਵਿੱਚ ਵੀ ਬੇਅਦਬੀ ਦਾ ਸਿਲਸਿਲਾ ਸ਼ੁਰੂ ਹੋਇਆ, ਤਾਂ ਇਹਨੂੰ ਇੱਥੇ ਹੀ ਰੋਕਣਾ ਹੀ ਨਹੀਂ ਹੈ, ਬਲਕਿ ਇਹਨੂੰ ਘੋਖਣਾ ਵੀ ਪਏਗਾ। ਘੋਖਣ ਤੋਂ ਭਾਵ ਕਿ ਹਾਂ, ਇਹਦੇ ਪਿੱਛੇ ਕੋਈ ਕੌਨਸਪਰੇਸੀ ਤਾਂ ਨਹੀਂ ਹੈਗੀ, ਕੋਈ ਸਾਜ਼ਿਸ਼ ਤੇ ਨਹੀਂ ਹੈਗੀ, ਕੋਈ ਕਿਸੇ ਦਾ ਮਫਾਦ ਤੇ ਨਹੀਂ ਜੁੜਿਆ। ਜੇ ਤੇ ਕਿਸੇ ਨੇ ਇਕੱਲੇ ਨੇ ਆਪਣੇ ਪੱਧਰ ਤੇ ਗੁਨਾਹ ਕੀਤਾ, ਚਲੋ ਗੁਨੇਗਾਰ ਤੇ ਉਹ ਵੀ ਆ, ਤੇ ਉਹ ਸਜ਼ਾ ਦਾ ਹਿੱਸੇਦਾਰ ਵੀ ਆ, ਹੱਕਦਾਰ ਵੀ ਆ, ਉਹਨੂੰ ਮਿਲਣੀ ਵੀ ਚਾਹੀਦੀ ਆ। ਪਰੰਤੂ ਉਹਦੇ ਪਿੱਛੇ ਜਿਵੇਂ ਆਪਾਂ ਹੁਣ ਵੇਖਿਆ ਸੀਗਾ, ਮਲੇਰਕੋਟਲੇ ਇੱਕ ਬੇਅਦਬੀ ਹੋਈ ਸੀ, ਉਹਦੀ ਤਾਰ ਕਿਵੇਂ ਜੁੜੀ ਸੀ, ਮੈਂ ਬਹੁਤ ਖੁੱਲ੍ਹ ਕੇ ਦੱਸਿਆ ਸੀਗਾ ਉਸ ਟਾਈਮ। ਬਾਅਦ 'ਚ ਉਹਨਾਂ ਨੂੰ ਸਜ਼ਾ ਵੀ ਹੋਈ, ਤਾਂ ਉਹ ਬੰਦਾ ਬਹੁਤ ਦੂਰ ਤੱਕ ਗਈਆਂ ਸੀਗੀਆਂ, ਤੇ ਉਹਦੇ 'ਚ ਫਸਾਤਾ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਦਾ MLA।
ਇੱਕ ਜੀ। MLA ਫਸਾਇਆ ਜਾ ਸਕਦਾ ਤੇ ਇੱਕ ਸਰਕਾਰ ਨੂੰ ਜਾਂ ਕਹਿ ਲਓ ਕਿ ਇੱਕ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਜਾਂ ਉਹਦੀਆਂ ਵੋਟਾਂ ਤੋੜਨ ਵਾਸਤੇ ਸਾਰੀਆਂ ਚੀਜ਼ਾਂ ਹੋ ਸਕਦੀਆਂ ਕਿ ਜਿਹੜੇ ਲੋਕ ਸੱਤਾ ਦੇ ਲਾਲਚ ਚੰਨੇ ਹੋ ਗਏ ਨਾ, ਉਹਨਾਂ ਲਈ ਇਹ ਚੀਜ਼ਾਂ ਜਿਹੜੀਆਂ ਉਹ ਸੱਤਾ ਦੀ ਵਰਤੋਂ ਵਾਲੀਆਂ ਹੀ ਬਣ ਜਾਂਦੀਆਂ, ਨਾ ਕਿ ਪੂਜਣਯੋਗ ਚੀਜ਼ਾਂ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ। ਜੀ ਜੀ ਬਿਲਕੁਲ। ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200। ਆਪਣੇ ਅਗਲੇ ਕਾਲਰ ਨੇ ਗਗਨਦੀਪ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੱਟੀ ਜੀ, ਮੈਂ ਗੱਲ ਕਰਦਾ ਸੀ ਵੀ ਦੇਖੋ, ਜਿਹੜੇ ਦੇਸ਼ ਦੇ ਵਿੱਚ ਆਪਣੇ ਵੀ ਟੀਚਰ ਹੋਏ ਜਾਂ ਡਾਕਟਰ ਹੋਏ, ਜਿਹੜੇ ਵਿਚਾਰੇ ਸਾਰੀ ਉਮਰ ਦੇਸ਼ ਦੀ ਸੇਵਾ ਕਰਦੇ ਆ, ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ, ਕੋਈ ਪੈਨਸ਼ਨ ਨਹੀਂ। ਤਾਂ ਜਿੰਨੇ ਵੀ ਗੁੰਡੇ ਨੇਤੇ ਹੁੰਦੇ, ਇਹਨਾਂ ਦੀ ਸਾਰੀ ਜ਼ਿੰਦਗੀ ਇਹਨਾਂ ਦੀਆਂ ਪੈਨਸ਼ਨਾਂ ਚੱਲਦੀਆਂ, ਵੀ ਉਹ ਦੇਸ਼ ਦਾ ਕਿੱਥੋਂ ਵਿਕਾਸ ਹੋਣਾ। ਅਤੇ ਦੂਜੀ ਗੱਲ ਥੋੜ੍ਹੀ ਡਿਫਰੈਂਟ ਸੀਗੀ ਵੀ ਕਾਂਗਰਸ ਦੀ ਹਾਈ ਕਮਾਂਡ ਆ, ਉਹ ਕਿੰਨਾ ਕੁ ਚਿਰ ਬਜ਼ੁਰਗ ਨੇਤਾਵਾਂ ਨੂੰ ਲੈ ਕੇ ਗਾਂ ਆਪਦੀ ਪਾਰਟੀ ਨੂੰ ਤੋਰ ਸਕਦੀ ਆ। ਵੀ ਦੇਖੋ, ਹੁਣ ਮੱਧ ਪ੍ਰਦੇਸ਼ ਸੀ, ਸਿੰਧੀਆ ਨੇ ਜ਼ੋਰ ਲਾਇਆ, ਉਹਨੂੰ ਨਹੀਂ ਕੁਛ ਮਿਲਿਆ ਤਾਂ ਪਾਸੇ ਹੋ ਗਿਆ। ਹੁਣ ਰਾਜਸਥਾਨ ਸੀ, ਉੱਥੇ ਵੀ ਸਚਿਨ ਪਾਇਲਟ ਆ ਜੀ, ਉਹ ਵੀ ਜੇ ਤੁਸੀਂ ਨਾ ਦਓਗੇ ਉਹਨੂੰ ਕੋਈ ਅਹੁਦਾ ਜਾਂ ਕੋਈ ਕੰਮ ਜਿੰਨਾ ਉਹ ਕਰਦਾ, ਉਹਨੇ ਵੀ ਪਾਸੇ ਹੋ ਜਾਣਾ। ਤਾਂ ਸੇਮ ਗੱਲ ਸਿੱਧੂ 'ਤੇ ਆ ਜੀ। ਥੈਂਕ ਯੂ ਭਾਜੀ। ਹਾਂਜੀ ਮਿਹਰਬਾਨੀ ਹਾਂਜੀ, ਨਹੀਂ ਬਿਲਕੁਲ, ਮੈਂ ਇਸ ਗੱਲ ਨਾਲ ਤੁਹਾਡੇ ਨਾਲ ਮੁਤਫਿਕ ਹਾਂ ਕਿ ਇਹਨਾਂ ਨੇ ਵੈਸੇ ਨਾ ਸਾਡੇ ਦੇਸ਼ ਦਾ ਬੇੜਾ ਹੀ ਬਹੁਤ ਹੱਦ ਤੱਕ ਬੁੱਢਿਆਂ ਨੇ ਕੀਤਾ। ਮਾਫ ਕਰਨਾ ਹੈ ਤੇ ਸਾਡੇ ਆਦਰਯੋਗ ਆ ਜਿਹੜੇ ਬੁੱਢੇ ਆਗੂ ਆ, ਖਾਸ ਤੌਰ ਤੇ ਇਹਨਾਂ ਨੇ ਕਦੇ ਵੀ ਯੋਗ ਲੀਡਰਸ਼ਿਪ ਨਾ ਤਾਂ ਪੈਦਾ ਦਿੱਤੀ ਅਤੇ ਨਾ ਪੈਦਾ ਕੀਤੀ ਆ। ਅਕਾਲੀ ਦਲ ਬਾਦਲ ਵੀ ਅੱਜ ਉਸੇ ਚੀਜ਼ ਦਾ ਹੀ ਕਿਤੇ ਨਾ ਕਿਤੇ ਖਮਿਆਜ਼ਾ ਭੁਗਤ ਰਿਹਾ। ਕੀ ਗੱਲ ਹੈ, ਅਕਾਲੀ ਦਲ ਬਾਦਲ ਇੱਕ ਜੇ ਦੇਖੀਏ ਤਾਂ ਕਿੱਥੋਂ ਤੁਰਦੀ ਆ, ਉਹ ਉਹਨਾਂ ਦੀ ਹਿਸਟਰੀ ਤੁਰਦੀ ਆ ਅਕਾਲੀ ਦਲ ਵਾਲਿਆਂ ਦੀ, ਤਾਂ ਕੀ ਲੀਡਰਸ਼ਿਪ ਹੀ ਨਹੀਂ ਉਸਾਰੀ ਗਈ। ਇਹਨਾਂ ਦੇ ਕੋਲ ਤਾਂ ਬੜੇ ਕਾਬਲ ਲੀਡਰ ਸੀ ਅੱਜ ਤੋਂ ਕਈ ਦਹਾਕੇ ਪਹਿਲਾਂ ਹੀ, ਜਿਨ੍ਹਾਂ ਨੂੰ ਪੰਥ ਦੇ ਦਿਮਾਗ ਤੱਕ ਕਿਹਾ ਗਿਆ। ਸਮਝਦੇ ਹੋ ਨਾ? ਤਾਂ ਕੀ ਗੱਲ ਆ ਕਿ ਸਾਡੀਆਂ ਮਾਵਾਂ ਨੇ ਕਾਬਲ ਲੀਡਰ ਜੰਮਣੇ ਬੰਦ ਕਰਤੇ? ਨਹੀਂ, ਐਸਾ ਨਹੀਂ ਹੈ, ਮੌਕੇ ਦੇਣੇ ਬੰਦ ਕਰ ਦਿੱਤੇ ਸਾਡੇ ਬਜ਼ੁਰਗ ਲੀਡਰਾਂ ਨੇ। ਤਾਂ ਇਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਖੋ, ਤੁਸੀਂ 40-50 ਸਾਲ ਰਾਜਨੀਤੀ ਕਰ ਲਈ ਹੈ, ਤੁਸੀਂ 2 ਵਾਰੀ ਮੁੱਖ ਮੰਤਰੀ ਬਣ ਗਏ ਹੋ, ਹਾਲੇ ਵੀ ਕੁਰਸੀ ਨੂੰ ਚੰਬੜੇ ਹੋ। 82 ਸਾਲ ਹੋ ਗਏ ਉਮਰ, ਮੈਨੂੰ ਲੱਗਦਾ ਇਹਨਾਂ ਦੀ 80-82 ਸਾਲ ਆ। ਫਿਰ ਕਿ ਤੁਸੀਂ ਮਤਲਬ ਕਿ ਸਿਹਤ ਪੱਖੋਂ ਵੀ ਫਿੱਟ ਨਹੀਂ ਹੋ, ਪਰੰਤੂ ਨਹੀਂ, ਕਿਸੇ ਨੂੰ ਅੱਗੇ ਮੁੰਡਾ ਜ਼ਰੂਰ ਲਾਉਣਾ ਚਾਹਿਆ, ਅੱਗੇ ਉਹ ਫੇਲ ਹੋ ਗਿਆ, ਪਰ ਨਹੀਂ, ਕਿਸੇ ਦਾ ਮੁੰਡਾ ਨਹੀਂ ਅੱਗੇ ਆਉਣ ਦਿੰਦੇ। ਸਿੱਧੂ ਵੀ ਛੱਡੋ, ਕੀ ਗੱਲ ਹੈ, ਹੋਰ ਕੋਈ ਕਾਂਗਰਸ ਦੇ ਵਿੱਚ ਕੋਈ ਚਿਹਰਾ ਨਹੀਂ ਹੋ ਸਕਦਾ, ਕੋਈ ਬੰਦਾ ਨਹੀਂ ਮੁੱਖ ਮੰਤਰੀ ਦੀ ਕਾਬਲੀਅਤ ਰੱਖਦਾ, ਪਰ ਨਹੀਂ ਅੱਗੇ ਆਉਣ ਦੇਣਾ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਆਮ ਲੀਡਰਸ਼ਿਪ, ਜਿਹੜੀ ਆਮ ਲੋਕਾਂ ਦੀ ਲੀਡਰਸ਼ਿਪ ਆ, ਜਿਹੜੀ ਕਹਿ ਲਓ ਕਿ ਵਿਜ਼ਨਰੀ ਲੀਡਰਸ਼ਿਪ ਹੋਣ ਦੇ ਨਾਲ ਨਾਲ ਪੂਰੀ ਗਰਾਊਂਡ ਦੀ ਹਾਲਤ ਤੋਂ ਵਾਕਫ ਹੈ, ਜਦ ਤੱਕ ਉਹ ਸੱਤਾ 'ਚ ਨਹੀਂ ਆਉਂਦੀ ਉਦੋਂ ਤੱਕ ਸਾਡਾ ਕੋਈ ਉਧਾਰ ਨਹੀਂ ਹੋਣਾ, ਉਦੋਂ ਤੱਕ ਸਾਡੀ ਕੋਈ ਖਲਾਸੀ ਨਹੀਂ ਹੋਣੀ। ਰਹੀ ਗੱਲ ਪੈਨਸ਼ਨਾਂ ਵਾਲੀ, ਸੋਹਣੀ ਗੱਲ ਆ, ਤੁਹਾਡੀ ਖੂਬਸੂਰਤ ਗੱਲ ਆ। 6-6 ਪੈਨਸ਼ਨਾਂ, 6-6 ਪੈਨਸ਼ਨਾਂ, 6-6 ਵੀ ਛੱਡੋ ਜ਼ਿਆਦੀਆਂ, 6 ਵਾਰੀ ਕੋਈ MLA ਬਣ ਗਿਆ, ਬਾਅਦ ਦੇ ਵਿੱਚ MP ਬਣ ਗਿਆ 7ਵੀਂ, MP ਬਣ ਕੇ ਰਾਜ ਸਭਾ 'ਚ ਚਲ ਗਿਆ 8ਵੀਂ। 8 ਪੈਨਸ਼ਨਾਂ ਚਲੇ ਜਾਂਦੀਆਂ ਨੇ। ਤਾਂ ਜਿਹੜੇ ਬਿਲਕੁਲ ਤੁਹਾਡੀ ਸਹੀ ਗੱਲ ਆ, ਸਾਰੇ ਬੇਈਮਾਨ ਨਹੀਂ ਹੁੰਦੇ, ਅਫਸਰ ਮੁਲਾਜ਼ਮ ਸਾਰੇ ਬੇਈਮਾਨ ਨਹੀਂ ਹੁੰਦੇ, ਲੀਡਰ ਵੀ ਨਹੀਂ। ਮੈਂ ਕਹਿੰਦਾ ਉਹਨਾਂ ਨੂੰ ਚਾਹੀਦੀ ਹੈ ਪੈਨਸ਼ਨ, ਉਹਨਾਂ ਨੂੰ ਵੀ ਚਾਹੀਦੀ ਹੈ ਕਿ ਜੇ ਕੋਈ ਇਮਾਨਦਾਰ ਲੀਡਰ ਰਹਿੰਦਾ ਤਾਂ ਉਹਦੀ ਅਸੀਂ ਸੋਸ਼ਲ ਸਿਕਿਉਰਿਟੀ ਰੱਖੀਏ ਜ਼ਿੰਦਗੀ ਦੇ ਆਖਰੀ ਪੜਾਅ 'ਤੇ। ਪਰ ਜੇ ਅਸੀਂ ਉਹਦੀ ਸੋਸ਼ਲ ਸਿਕਿਉਰਿਟੀ ਰੱਖਾਂਗੇ, ਇੱਕ ਇਮਾਨਦਾਰ ਆਗੂ ਦੀ ਤੇ ਇੱਕ ਇਮਾਨਦਾਰ ਅਫਸਰ ਦੀ ਨਹੀਂ ਰੱਖਾਂਗੇ, ਹੋ ਸਕਦਾ ਉਹਦੀ ਔਲਾਦ ਨਕੰਮੀ ਨਿਕਲ ਆਵੇ। ਇੱਕ ਮਾਸਟਰ ਸਾਰੀ ਜ਼ਿੰਦਗੀ ਸਿਧਾਂਤਵਾਦੀ ਰਿਹਾ ਹੋਵੇ, ਪੜ੍ਹਾਉਂਦਾ ਰਿਹਾ ਹੋਵੇ, ਪਰ ਆਪਦੀ ਔਲਾਦ ਨਕੰਮੀ ਨਿਕਲ ਆਈ ਹੋਵੇ, ਤਾਂ ਕੀ ਅਸੀਂ ਉਹਦੀ ਸੋਸ਼ਲ ਸਿਕਿਉਰਿਟੀ ਦਾ ਨਹੀਂ ਸੋਚਾਂਗੇ? ਸਾਨੂੰ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਉਹ ਭਾਈ ਉਮਰ ਦੇ ਆਖਰੀ ਪੜਾਅ 'ਚ ਕੀ ਕਰੂਗਾ। ਅਸੀਂ ਆਪਦੇ 'ਤੇ ਵੀ ਲਾਗੂ ਕਰਦੇ ਹਾਂ ਨਾ ਕਿ ਕੱਲ੍ਹ ਨੂੰ ਸਾਨੂੰ ਮੁੰਡੇ ਨੇ ਧੱਕੇ ਮਾਰ ਕੇ ਕੱਢ ਦਿੱਤਾ, ਕਿੱਧਰ ਜਾਵਾਂਗੇ? ਕੋਈ 4 ਛਿੱਲੜ ਜੋੜ ਲਈਏ, ਤਾਂ ਉਹਨਾਂ ਨੂੰ ਵੀ ਚਾਹੀਦਾ। ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਹਿ ਦਿੰਦੇ ਮਾਸਟਰ ਵਿਹਲੇ ਜੀ, ਇਹਨਾਂ ਨੂੰ ਕੀ ਅਫਲਾ। ਇਹਨਾਂ ਦੇ ਵਿੱਚ ਬਹੁਤ ਕਾਮੇ ਵੀ ਆ ਲੋਕ, ਬਹੁਤ ਘਾਲਣਾ ਵਾਲੇ ਲੋਕ ਆ, ਬਹੁਤ ਮਿਹਨਤਕਸ਼ ਲੋਕ ਆ, ਬਹੁਤ ਯਾਨੀ ਹੀਰੇ ਤਰਾਸ਼ਣ ਵਾਲੇ ਲੋਕ ਆ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਸੋ ਬਿਲਕੁਲ ਸਹੀ ਗੱਲ ਆ ਕਿ ਜੇ ਸੋਸ਼ਲ ਸਿਕਿਉਰਿਟੀ ਅਸੀਂ ਇਹਨਾਂ ਨੂੰ ਦੇ ਸਕਦੇ ਹਾਂ ਤੇ ਇਹਨਾਂ ਨੂੰ ਵੀ ਦੇਣੀ ਬਣਦੀ ਆ। ਮੈਂ ਤਾਂ ਕਹਿੰਦਾ ਕਿ ਪੁਲਿਸ ਵਾਲਿਆਂ ਨੂੰ ਵੀ ਵਧੀਆ ਸੋਸ਼ਲ ਸਿਕਿਉਰਿਟੀ ਦੇਣੀ ਚਾਹੀਦੀ। ਸਾਰੀ ਜ਼ਿੰਦਗੀ ਕਿੰਨੀ ਡਿਊਟੀ ਕਰਦੇ, 18-18 ਘੰਟੇ, 16-16 ਘੰਟੇ। ਜੀ ਜੀ, ਅਗਲੇ ਕਾਲਰ ਨੇ ਜੀ ਰਾਜਵਿੰਦਰ ਧਾਲੀਵਾਲ। ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਪਣਾ ਮੈਨੂੰ ਤੁਸੀਂ ਵੀਰ ਜੀ ਗੱਲਾਂ 2 ਪੁੱਛਣੀਆਂ। ਇੱਕ ਤਾਂ ਜਿਹੜਾ
ਪ੍ਰਗਟ ਸਿੰਘ ਦਾ ਜਿਹੜਾ ਕੱਲ ਦਾ ਬਿਆਨ ਚੱਲਦਾ ਹੈ, ਉਹਦੀ ਕਾਨਫਰੰਸ ਚੱਲਦੀ ਹੈ, ਉਹਦੇ ਨਾਲ ਸਿੱਧੂ ਨੂੰ ਪਿੱਛੇ ਛੱਡ ਕੇ ਅੱਗੇ ਆਊਗਾ, ਸਿੱਧੂ ਇਹਦੇ ਨਾਲ ਰਲੂਗਾ ਜਾਂ ਨਹੀਂ ਰਲੂਗਾ, ਤੁਹਾਡਾ ਕੀ ਵਿਚਾਰ? ਦੂਜਾ, ਇੱਕ ਬਹੁਤ ਲੰਬਾ ਟਾਈਮ ਹੋ ਗਿਆ, 2 ਸਾਲ ਹੀ ਹੋ ਚੱਲੇ ਮੇਰੇ ਖਿਆਲ, ਮੂਸੇ ਵਾਲੇ ਦੇ ਜਿਹੜਾ ਗੋਲੀਆਂ ਚਲਾਉਣ ਦਾ ਕੇਸ ਚੱਲਿਆ ਸੀ, ਉਹ ਠੱਪ ਹੋ ਗਿਆ ਜਾਂ ਚੱਲਦਾ ਜੀ? ਆਹ 2 ਗੱਲਾਂ ਦੱਸਿਓ। ਧੰਨਵਾਦ। ਹਾਂਜੀ, ਨਹੀਂ ਉਹ ਵਿੱਚ ਹੀ ਆ ਜੀ, ਉਹਨਾਂ ਦਾ ਕੀ ਬਣਨਾ ਉਹ ਤਾਂ ਅਸੀਂ ਦੇਖਿਆ ਹੀ ਹੈ ਨਾ, ਉਹਦੇ 'ਚ ਪੁਲਿਸ ਦਾ ਕੀ ਰੋਲ ਸੀ। ਨਾਭੇ ਉਹਨੂੰ ਰੋਕ ਲਿਆ ਸੀਗਾ, ਯਾਦ ਆ ਤੁਹਾਨੂੰ? ਚਲਾਨ ਕੱਟ ਕੇ ਮੇਰੇ ਖਿਆਲ ਦੇ ਨਾਲ ਤੋਰਤਾ ਸੀਗਾ ਕਿ ਨਹੀਂ ਜੀ, ਉਹ ਪਤਾ ਹੀ ਨਹੀਂ ਲੱਗਿਆ ਕਹਿੰਦੇ ਉਸ ਟਾਈਮ। ਨਾਲੇ ਸਿੱਧੂ ਹੈ ਜਿਹੜਾ, ਉਹ ਕਹਿ ਲਓ ਕਿ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਲੋੜੀਂਦਾ ਸੀਗਾ। ਉਹ ਕੀ ਬਣਨਾ ਤੁਹਾਨੂੰ ਪਤਾ, ਸੈਲੀਬ੍ਰਿਟੀ ਹੈਗਾ ਉਹ ਮੁੰਡਾ, ਉਹਦੇ ਮਗਰ ਨੌਜਵਾਨ ਹੈਗੇ ਆ। ਮਾਨਸੇ ਤੋਂ ਗਾਂ ਇਹਨਾਂ ਨੇ ਆਪਦੀ ਟਿਕਟ ਮਿਲਾਉਣੀ ਆ। ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਪਰਿਵਾਰਕ ਮੈਂਬਰ ਉੱਥੋਂ ਇਲੈਕਸ਼ਨ ਲੜੇ, ਤਾਂ ਸਪੋਰਟ ਦੀ ਜ਼ਰੂਰਤ ਰਹਿੰਦੀ ਆ। ਆਪਾਂ ਦੇਖਿਆ ਹੀ ਹੈ ਕਿ ਨਿਰੰਜਨ ਸਿੰਘ ਈਡੀ ਵਾਲੇ ਦਾ ਵੀ ਰੌਲਾ ਇਹੀ ਪਿਆ ਸੀਗਾ ਕਿ ਜਿਸ ਦੌਰ ਦੇ ਵਿੱਚ ਦਿਲਜੀਤ ਦਾ ਮਾਮਲਾ ਚੱਲ ਰਿਹਾ ਸੀਗਾ ਬਾਹਰੋਂ ਪੈਸੇ ਦਾ, ਤਾਂ ਉਸ ਸਮੇਂ ਤੁਹਾਡੀ ਬੇਟੀ ਦੇ ਵਿਆਹ ਦੇ ਵਿੱਚ ਆ ਕੇ ਗਾਣਾ ਗਾਉਂਦਾ, ਉਹ ਕੀ ਚੱਕਰ ਆ? ਆਹੀ ਤਾਂ ਨੋਟਿਸ ਨਿਕਲਿਆ ਸੀਗਾ ਨਾ। ਤੇ ਉਹ ਕਹਿੰਦੇ ਕਿ ਨਹੀਂ, ਉਹ ਤਾਂ ਕਿਸੇ ਗੈਸਟ ਦੇ ਨਾਲ ਆਇਆ ਸੀ, ਉਹਦਾ ਮੂਡ ਜਿਹਾ ਬਣ ਗਿਆ, ਉਹਨੇ ਗਾਣਾ ਗਾਤਾ। ਕਿ ਦਲਜੀਤ ਵਰਗਾ ਸਟਾਰ ਲੋਕਾਂ ਦੇ ਵਿਆਹ ਪੈਂਦਾ ਫਿਰਦਾ, ਸੋਚਣ ਵਾਲੀ ਗੱਲ ਆ। ਸੋ ਇਹ ਚੀਜ਼ਾਂ ਹੁੰਦੀਆਂ ਨੇ ਕਈ ਦਫਾ, ਕਈ ਮਰਤਬਾ। ਬਾਕੀ ਪ੍ਰਗਟ ਵਾਲੀ ਜਿਹੜੀ ਗੱਲ ਆ, ਦੇਖੋ ਪ੍ਰਗਟ ਨੇ ਅਕਾਲੀ ਦਲ 'ਚ ਵੀ ਇਹੀ ਕੁਛ ਕੀਤਾ ਸੀਗਾ, ਹੁਣ ਕਾਂਗਰਸ 'ਚ ਵੀ ਇਹੀ ਕੁਛ ਕਰ ਰਿਹਾ, ਉਦੋਂ ਵੀ ਸਿੱਧੂ ਦੇ ਨਾਲ ਹੀ ਰਿਹਾ, ਹੁਣ ਵੀ ਮੇਰੇ ਖਿਆਲ ਦੇ ਨਾਲ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਿੱਧੂ ਵਾਲਾ ਬੋਲ ਨਹੀਂ ਰਿਹਾ, ਕਿਉਂਕਿ ਉਹਨਾਂ ਨੇ ਸਿਖਾ ਕੇ ਘੱਲਿਆ ਇਹਨਾਂ ਨੂੰ ਕਿ ਤੁਸੀਂ ਜਾ ਕੇ ਕਿਸੇ ਨੇ ਰੌਲਾ ਨਹੀਂ ਪਾਉਣਾ। ਸਿੱਧੂ ਜੇ ਬੋਲੂਗਾ ਤੇ ਫਿਰ ਤਾਂ ਸਿੱਧੂ ਤੇ ਜਿਹੜੇ ਦੋਸ਼ ਲੱਗਦੇ ਆ ਉਹ ਤੇ ਸਾਬਤ ਹੀ ਹੋ ਜਾਣਗੇ ਕਿ ਇਹ ਕਪੱਤਾ ਆਦਮੀ ਆ, ਇਹ ਹੱਟਦਾ ਹੀ ਨਹੀਂ, ਕਿਸੇ ਦੀ ਝੇਪ ਨਹੀਂ ਮੰਨਦਾ। ਤਾਂ ਪ੍ਰਗਟ ਸਿੰਘ ਇਸੇ ਕਰਕੇ ਸਿੱਧੂ ਦੀ ਥਾਂ ਤੇ ਖੇਡ ਰਿਹਾ। ਉਹਨਾਂ ਨੂੰ ਬਹੁਤਾ ਇਹ ਆ ਕਿ ਟਾਰਗੇਟ ਨਹੀਂ ਕੀਤਾ ਜਾ ਸਕਦਾ ਪ੍ਰਗਟ ਸਿੰਘ ਨੂੰ ਜਾਤੀ ਤੌਰ ਤੇ। ਇੱਕ ਤੇ ਆ ਕਿ ਕੋਈ ਬਹੁਤਾ ਵੱਡਾ ਦੋਸ਼ ਨਹੀਂ ਹੈ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦੇ ਦਾਗ ਹੁੰਦੇ ਆ। ਦੂਜਾ ਕਿ ਉਹਨਾਂ ਨੇ ਕੈਪਟਨਸੀ ਕੀਤੀ ਆ 10 ਸਾਲ ਇੰਡੀਆ ਵਾਸਤੇ, ਤਾਂ ਉਹ ਇਸ ਕਰਕੇ ਉਹਨਾਂ ਦਾ ਇੱਕ ਸਟੇਟਸ ਹੈ, ਛੇਤੀ ਕਿਤੇ ਉਹਨਾਂ ਤੇ ਜ਼ਾਤੀ ਹਮਲਾ ਕਰਦਾ ਨਹੀਂ। ਹਾਲਾਂਕਿ ਚਲੋ ਉਹਨਾਂ ਬਾਰੇ ਵੀ ਬਹੁਤ ਗੱਲਾਂ ਉਹਨਾਂ ਦੇ ਇਲਾਕੇ ਦੇ ਲੋਕ ਕਰਦੇ ਆ, ਪਰੰਤੂ ਕੋਈ ਵਿਅਕਤੀਗਤ ਹਮਲਾ ਨਹੀਂ ਉਹਨਾਂ ਤੇ ਕਰਦਾ, ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜੀ ਇੱਜ਼ਤ ਦਿੱਤੀ ਜਾਂਦੀ ਹੈ ਸਪੋਰਟਸਮੈਨ ਬੈਕਗਰਾਉਂਡ ਹੋਣ ਕਰਕੇ। ਜੀ ਜੀ, ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਸੋਚ ਹਟਣਾ ਹੈ ਜੀ ਵੀ ਜੇ ਸ਼੍ਰੋਮਣੀ ਕਮੇਟੀ ਹੈ, ਇਹਦਾ ਅਰਬਾਂ ਦਾ ਬਜਟ ਇਹਦਾ ਜੀ, ਹਾਂਜੀ, ਇਹ ਕਿੰਨੇ % ਜਿਹੜਾ ਐਜੂਕੇਸ਼ਨ ਲੱਗਦੇ ਹੈ ਜੀ? ਬਾਕੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਹੈ ਜਿਹੜੀ ਅਸੀਂ ਲੈਣ ਕਹਿੰਦੇ ਆ, ਇਹ ਲਗਭਗ ਕਿੰਨੇ ਹਜ਼ਾਰ ਏਕੜ ਵਿੱਚ ਆ? ਉਹ ਜਿਹੜੇ ਜਥੇਦਾਰ ਖਾਈ ਜਾਂਦੇ ਜੀ, ਉਹਦਾ ਵੀ ਪੈਸਾ ਕੋਈ ਰਿਕਾਰਡ ਰੱਖਿਆ ਜਾਂਦਾ ਜੀ? NS ਵਾਲੇ ਮਿਹਰਬਾਨੀ। ਨਹੀਂ ਸਾਰੇ ਸਰ ਰਿਕਾਰਡ ਤਾਂ ਰੱਖਦੇ ਆ, ਰਿਕਾਰਡ ਤਾਂ ਮੇਨਟੇਨ ਰੱਖਦੇ ਆ। RTI ਪਾ ਕੇ ਤੁਹਾਨੂੰ ਮਤਲਬ ਕਿ ਜਾਣਕਾਰੀ ਮਿਲੇਗੀ ਕਿ ਬਜਟ ਕਿੰਨੇ % ਆ। ਮੈਨੂੰ ਪੱਕਾ ਨਹੀਂ, ਕਿਉਂਕਿ ਜਿਹੜਾ ਬਜਟ ਹੁੰਦਾ ਐਤਕੀ ਤਾਂ ਥੋੜਾ ਘਾਟੇ ਦਾ ਬਜਟ ਸੀ ਇਹਨਾਂ ਦਾ ਮੇਰੇ ਖਿਆਲ ਦੇ ਨਾਲ, ਕਿਉਂਕਿ ਕੋਵਿਡ ਕਰਕੇ ਚੜਾਵੇ ਚੜੂਵੇ 'ਚ ਫਰਕ ਆਉਂਦਾ। ਤੇ ਜੇ ਆਪਾਂ ਵੇਖੀਏ ਤਾਂ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਾਰਾ ਬਜਟ ਹੀ ਦੱਸਦੇ ਆ, ਥੋੜਾ ਬਹੁਤੀਆਂ ਚੀਜ਼ਾਂ ਦੱਸ ਦਿੰਦੇ ਆ ਕਿ ਇਹਦੇ ਵਾਸਤੇ, ਧਰਮ ਪ੍ਰਚਾਰ ਵਾਸਤੇ, ਇਹਦੇ ਵਾਸਤੇ, ਐਜੂਕੇਸ਼ਨ ਵਾਸਤੇ ਕਿੰਨਾ ਖਰਚ ਕਰਦੇ ਉਹਨੂੰ ਐਗਜ਼ੈਕਟ ਪਤਾ ਨਹੀਂ, ਪਰ ਇਹਨਾਂ ਦੀਆਂ ਸੰਸਥਾਵਾਂ ਸੋਹਣਾ ਕੰਮ ਕਰਦੀਆਂ ਜੀ। ਦੇਖੋ ਮੈਂ ਉਹਨਾਂ ਲੋਕਾਂ ਚੋਂ ਆ ਕਿ ਮੈਂ ਅੰਨੀ ਵਾਹ ਨੁਕਤਾਚੀਨੀ ਨਹੀਂ ਕਰਦਾ ਕਿ ਜੇ 10 ਬੰਦੇ ਮਤਲਬ ਕਿ ਇੱਕ ਚੀਜ਼ ਨੂੰ ਬੁਰਾ ਕਰ ਰਹੇ ਆ ਤੇ ਉਹ ਮੈਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਹਿ ਦਿਆਂ ਕਿ ਨਹੀਂ, ਇਹਨਾਂ ਦੀਆਂ ਸੰਸਥਾਵਾਂ ਅੱਛਾ ਕੰਮ ਵੀ ਕਰਦੀਆਂ ਨੇ। ਹਾਂ ਠੀਕ ਹੈ, ਇਹਨਾਂ ਦੀਆਂ ਨਾਕਾਮੀਆਂ ਨੇ, ਪ੍ਰਬੰਧਾਂ ਦੇ ਵਿੱਚ ਕਮੀਆਂ ਵੀ ਨੇ, ਤੇ ਇਹਨਾਂ ਦੇ ਕਈ ਸਕੂਲ ਇਸ ਤਰ੍ਹਾਂ ਦੇ ਆ, ਉਹਨਾਂ ਤੇ ਦੋਸ਼ ਵੀ ਕਈ ਵਾਰ ਲੱਗਦੇ ਆ ਵੈਸੇ, ਪਰੰਤੂ ਉਹ ਕਹਿੰਦੇ ਆ ਕਿ ਮਾਂ-ਬਾਪ ਤੁਹਾਡੇ ਗੁਰਸਿੱਖ ਨੇ ਜਾਂ ਗੁਰਸਿੱਖ ਬੱਚੇ ਨੇ, ਆਓ। ਹਾਂ, ਹਾਲੀਆ ਟਾਈਮ ਦੇ ਵਿੱਚ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ, ਮੈਂ ਚਾਹੂੰਗਾ ਕਿ ਜੇ ਉਹ ਕੰਮ ਕਰ ਲਿਆ ਜਾਵੇ, ਉਹਦੇ ਵਾਸਤੇ ਐਕਸਟਰਾ ਬਜਟ ਇਹ ਬਣਾ ਲੈਣ, ਜਾਂ ਉਹਦੇ 'ਚ NRI ਭੈਣ ਭਰਾਵਾਂ ਤੋਂ ਵੀ ਫੰਡ ਲੈ ਸਕਦੇ ਆ ਕਿ ਜਿੱਦਾਂ ਹੁਣ ਆਪਾਂ IAS ਜਾਂ ਮਿਲਟਰੀ ਦੇ ਵੱਡੇ ਅਫਸਰਾਂ ਉਹਦੇ 'ਚ ਪਛੜ ਰਹੇ ਹਾਂ ਕਿ ਉਹ ਬੱਚੇ ਤਿਆਰ ਕੀਤੇ ਜਾਣ ਸਾਡੇ, ਜਿਵੇਂ ਬਿਹਾਰ 'ਚੋਂ IAS 'ਚ ਆਉਂਦੇ ਨੇ, IPS ਕੈਡਰ 'ਚ ਆਉਂਦੇ ਨੇ ਸਾਡੇ, ਜਾਂ ਫੋਰਨ ਜਿਹੜੀ ਹੁੰਦੀ ਆ ਸਾਡੀ ਪਾਲਿਸੀ ਮੇਕਰ ਜਿਹੜੇ ਹੁੰਦੇ ਆ ਉਹਦੇ ਵਿੱਚ ਸਾਡੇ ਨਹੀਂ ਆਉਂਦੇ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹ ਸਾਨੂੰ ਬੱਚੇ ਜਿਹੜੇ ਆ ਉਹ ਚੁੱਕ ਕੇ ਹੇਠਲੇ ਲੈਵਲ ਤੋਂ ਪਛਾਣ ਕੇ ਉਹਨਾਂ ਦਾ ਟੈਲੈਂਟ, ਉਹ ਟੈਲੈਂਟ ਜਿਹੜਾ ਵਾ ਉਹਨੂੰ ਪੂਰਾ ਤਰਾਸ਼ ਕੇ ਉੱਤੇ ਲਿਜਾਇਆ ਜਾਵੇ,
ਤਾਂ ਉਹ ਬਹੁਤ ਵਧੀਆ ਰਹੇਗਾ। ਸੰਸਥਾਵਾਂ ਜਿਹੜੀਆਂ ਚੱਲ ਰਹੀਆਂ, ਮੈਡੀਕਲ ਵੀ ਚੱਲ ਰਹੀਆਂ, ਐਜੂਕੇਸ਼ਨਲ ਵੀ ਚੱਲ ਰਹੀਆਂ, ਪਰੰਤੂ ਹਾਇਰ ਐਜੂਕੇਸ਼ਨ ਤੋਂ ਇਲਾਵਾ ਇਸ ਤਰ੍ਹਾਂ ਦੇ ਅਫਸਰ ਜਿਹੜੇ ਕੱਢਣੇ ਆ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਿੱਖਾਂ ਦਾ ਜੇ ਤੁਸੀਂ ਦੇਖੋਗੇ ਇਹ ਪੱਖ ਅਣਗੌਲਿਆ ਹੈ ਕਿ ਅਫਸਰਸ਼ਾਹੀ ਚੋਂ ਲਗਾਤਾਰ ਕੋਟਾ ਜਿਹੜਾ ਉਹ ਘਟ ਰਿਹਾ ਸਿੱਖਾਂ ਦਾ। ਤਾਂ ਮੇਰਾ ਮੰਨਣਾ ਹੈ ਕਿ ਠੀਕ ਆ, ਸਵਾਲ ਕਰਨਾ ਤੁਹਾਡਾ ਹੱਕ ਆ, ਚਲੋ ਤੁੱਛ ਬੁੱਧੀ ਅਨੁਸਾਰ ਅਸੀਂ ਵੀ ਜਵਾਬ ਦਿੰਦੇ ਆ, ਇਹਨਾਂ ਨੂੰ ਵੀ ਜਵਾਬ ਦੇ ਹੋਣਾ ਚਾਹੀਦਾ। ਆਪਣੀਆਂ ਕਮੀਆਂ ਪੇਸ਼ੀਆਂ ਨੂੰ ਲੁਕਾਉਣ ਦੀ ਥਾਂ ਤੇ ਪ੍ਰਵਾਨ ਕਰਕੇ ਦੱਸਣਾ ਚਾਹੀਦਾ। ਜੋ ਪਾਰਦਰਸ਼ਤਾ ਲਿਆਉਣ ਦੀ ਹੈ ਲੋੜ ਆ, ਬਹੁਤ ਜ਼ਮੀਨ ਇਹਨਾਂ ਕੋਲ ਪਈ ਆ, ਠੇਕਾ ਹਿੱਸਾ ਕਿੰਨਾ ਆਉਂਦਾ ਉਹ ਸਾਰਾ ਹਰੇਕ ਸਾਲ ਦੱਸਣ, ਵਧੀਆ ਤਰੀਕੇ ਨਾਲ ਦੱਸਣ ਲੋਕਾਂ ਨੂੰ ਕਿ ਕਿੰਨੀ ਆਮਦਨ ਹੋਈ, ਕਿੰਨਾ ਸਾਡਾ ਖਰਚਾ, ਠੀਕ ਆ। ਪਰੰਤੂ ਆਹ ਕੰਮ ਜਿਹੜਾ ਤੁਸੀਂ ਵਿਦਿਅਕ ਅਦਾਰਿਆਂ ਨਾਲ ਜੋੜ ਰਹੇ ਹੋ, ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਚੀਜ਼ ਜ਼ਰੂਰ ਇਹਨਾਂ ਤੋਂ ਕਿਤੇ ਨਾ ਕਿਤੇ ਉਮੀਦ ਦੇ ਵਜੋਂ ਵੇਖਣੀ ਚਾਹੀਦੀ ਆ ਕਿ ਕਦੋਂ ਇਹ ਇਸ ਤਰ੍ਹਾਂ ਦੀ ਕੋਈ ਅਕੈਡਮੀ ਵਗੈਰਾ ਵੱਡੀ ਜਿਹੜੀ ਆ ਇਹ ਲਾਂਚ ਕਰਨਗੇ ਜਾਂ ਬਣਾਉਣਗੇ। ਜੀ ਜੀ, ਇਹਨਾਂ ਦੀ ਵੈਬਸਾਈਟ ਦੇ ਮੁਤਾਬਕ 100 ਤੋਂ ਵੱਧ ਕਹਿੰਦੇ ਇਹਨਾਂ ਦੇ ਵਿਦਿਅਕ ਸੰਸਥਾਵਾਂ ਜਿਹੜੀਆਂ ਉਹ ਚੱਲ ਰਹੀਆਂ, ਪੌਣੇ 6 ਕਰੋੜ ਸਕਾਲਰਸ਼ਿਪ ਜਿਹੜੀਆਂ ਕਹਿੰਦੇ ਵੀ ਉਹ ਉਹਨਾਂ ਨੇ ਹੁਣ ਤੱਕ ਦਿੱਤੀਆਂ। ਇਹਨਾਂ ਦੀ ਵੈਬਸਾਈਟ ਦੇ ਮੁਤਾਬਕ ਜਿਹੜਾ ਇਹਨਾਂ ਨੇ ਆંકੜੇ ਉੱਥੇ ਪਾਏ ਨੇ। ਆਨੇ ਨਹੀਂ ਕਰਦੇ ਆ, ਐਵੇਂ ਆਪਾਂ ਕਹਿ ਦਈਏ ਕਿ ਜੀ ਕੁਝ ਵੀ ਨਹੀਂ ਕਰਦੇ ਜੀ, ਬਹੁਤ ਕੁਝ ਕਰਦੇ, ਪਰ ਕੁਝ ਕਰਨ ਦੀ ਜ਼ਰੂਰਤ ਇਉਂ ਹੈ ਕਿ ਮੰਨ ਲਓ ਜੇ ਹੁਣ ਮੈਂ ਇੱਕ ਥੋੜਾ ਜਿਹਾ ਟਾਈਮ ਲੈ ਲੂੰਗਾ, ਚਲੋ ਮੰਨ ਲਓ ਮੈਂ ਗਰੀਬ ਆਦਮੀ ਆ ਤੇ ਮੈਂ ਨਹੀਂ ਪੂਰਨ ਗੁਰਸਿੱਖ ਬਣ ਸਕਿਆ, ਤੇ ਗਾਂ ਮੇਰਾ ਬੱਚਾ ਕੇਸਧਾਰੀ ਆ ਤੇ ਉਹ ਮਤਲਬ ਕਿ ਛੋਟਾ ਹੁੰਦਾ ਗੁਰਸਿੱਖੀ ਵੱਲ ਆ, ਤਾਂ ਥੋੜੀ ਜਿਹੀ ਰਹਿਤ ਇੱਧਰ ਵੀ ਦਿੱਤੀ ਜਾ ਸਕਦੀ ਆ ਕਿ ਬੱਚਾ ਗੁਰਸਿੱਖ ਆ ਤਾਂ ਅਸੀਂ ਉਹਦਾ ਪੜ੍ਹਾਈ ਦਾ ਖਰਚਾ, ਮਤਲਬ ਕਿ ਇਹ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਵੀ ਹੋਣਾ ਚਾਹੀਦਾ ਕਿ ਤੁਸੀਂ ਟੈਲੈਂਟ ਨੂੰ ਪਛਾਣੋ, ਟੈਲੈਂਟ ਨੂੰ ਲੈ ਕੇ ਆਓ। ਭਾਵੇਂ ਜੇ ਬੱਚਾ ਮੰਨ ਲਓ ਬੱਚਾ ਇੱਕ ਵੇਲੇ ਮੋਨਾ ਵੀ ਹੈ ਪਰ ਉਹ ਘਰੋਂ ਹੈ, ਤੁਹਾਨੂੰ ਟੈਲੈਂਟਡ ਲੱਗਦਾ, ਉਹਨੂੰ ਪ੍ਰੇਰੋ ਸਿੱਖੀ ਵੱਲ, ਉਹਨੂੰ ਸਿੱਖੀ ਸਿਧਾਂਤਾਂ ਨਾਲ ਜੋੜ ਕੇ, ਉਹਦਾ ਟੈਲੈਂਟ ਜਿਹੜਾ ਵਿਅਰਥ ਨਹੀਂ ਜਾਣਾ ਚਾਹੀਦਾ ਜੀ। ਮੇਰਾ ਮੰਨਣਾ ਇਹ ਹੈ ਕਿ ਟੈਲੈਂਟ ਗਰੀਬ ਸਿੱਖਾਂ ਦੇ ਵਿੱਚੋਂ ਟੈਲੈਂਟ ਜਿਹੜਾ ਚੁੱਕਣਾ ਚਾਹੀਦਾ, ਵਧੀਆ ਪਲੇਅਰ ਬਣਾਉਣੇ ਚਾਹੀਦੇ। ਇਹਨਾਂ ਦੀ ਟੀਮ ਬਹੁਤ ਵਧੀਆ, ਕਬੱਡੀ ਦੀ ਟੀਮ ਬਹੁਤ ਵਧੀਆ, CPC ਦੀ ਬੜੀ ਸ਼ਾਨਦਾਰ ਟੀਮ ਸੀ। ਮੈਂ ਅੱਜ ਤੋਂ 4-5 ਸਾਲ ਪਹਿਲਾਂ ਖੇਡਦੇ ਵੇਖੇ, ਸਾਰੇ ਮੁੰਡੇ ਪਟਕੇ ਬੰਨ੍ਹ ਕੇ ਖੇਡਦੇ ਆ, ਗੁਰਸਿੱਖ ਆ ਸਾਰੇ ਮੁੰਡੇ, ਤੇ ਬੜੀ ਜ਼ਬਰਦਸਤ ਗੇਮ ਸੀ ਉਹਨਾਂ ਦੀ। ਮੈਂ ਗਿੱਦੜਬਾਏ ਦੇ ਲਾਗੇ ਮੈਚ ਦੇਖਿਆ ਸੀ। ਤਾਂ ਸਪੋਰਟਸ ਦੇ ਵਿੱਚ ਵੀ ਇਹਨਾਂ ਨੂੰ ਇਨਵੈਸਟਮੈਂਟ ਥੋੜੀ ਕਰਨੀ ਚਾਹੀਦੀ ਹੋਰ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਵਿੰਦਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਮੈਂ ਮੈਂਟਰ ਸਾਹਿਬ ਨੂੰ ਪੁੱਛਣਾ, ਜਿਹੜੀਆਂ 3 ਰਿਪੋਰਟਾਂ ਅਦਾਲਤ 'ਚ ਪਈਆਂ, ਇਹਨਾਂ ਦੀ ਕੋਈ ਆਸ ਹੈਗੀ ਉਹ ਖੁੱਲਣ ਦੀ ਕਿ ਨਹੀਂ? ਡਰੱਗ ਵਾਲੀਆਂ ਜੀ? ਹਾਂਜੀ ਹਾਂਜੀ। ਨਹੀਂ ਮੈਨੂੰ ਨਹੀਂ ਲੱਗਦਾ, ਕਿਉਂਕਿ ਸਰ ਉਹਦੇ 'ਚ ਆਪ ਹੀ ਫਸ ਜਾਣਗੇ, ਪੁਲਿਸ ਐਕਸਪੋਜ਼ ਹੋ ਜਾਏਗੀ ਉਹਦੇ ਵਿੱਚ। ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਨਾ ਕਿ ਉਮਰਾ ਨੰਗਲ ਦਾ ਨਾਂ ਆਇਆ ਹੁਣੇ, ਆ ਜਿਹੜੀ SIT ਜਿਹਦੇ 'ਚ ਰਾਣੋ ਮੁੰਡਾ ਨਹੀਂ ਫੜਿਆ, ਜੀ ਪਹਿਲਾਂ ਅਕਾਲੀ ਦਲ ਦਾ ਲੀਡਰ ਹੁੰਦਾ ਸੀਗਾ, ਸਾਬਕਾ ਸਰਪੰਚ ਰਾਣੋ, ਕਾਫੀ ਤਾਲੁਕਾਤ ਹੈ ਉਹਦੇ। ਜਿਹੜੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਉਹਦੇ 'ਚ ਸਾਫ਼ ਹੋ ਗਿਆ ਕਿ ਇਹਨਾਂ ਬੰਦਿਆਂ ਦਾ ਮਤਲਬ ਕਿ ਪੈਸਾ ਲੱਗਿਆ ਹੋਇਆ, ਇਹ ਐਸ਼ ਪ੍ਰਸਤੀ ਕਰਦੇ ਰਹੇ ਆ, ਇੱਥੋਂ ਤੱਕ ਕਿ ਰਾਣੋ ਨੇ ਮੰਨਿਆ ਕਿ ਉਮਰਾ ਨੰਗਲ ਹੋਰਾਂ ਨੂੰ ਮੈਂ ਕੁੜੀਆਂ ਦਿੰਦਾ ਰਿਹਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਫਸਰਾਂ ਤੱਕ ਕੁੜੀਆਂ ਗਈਆਂ ਨੇ, ਸਪਲਾਈ ਹੁੰਦੀ ਸੀਗੀ, ਇੱਥੋਂ ਤੱਕ ਗੱਲਾਂ ਗਈਆਂ, ਮੈਂ ਫਲਾਣੇ ਪੁਲਿਸ ਅਫਸਰ ਨੇ ਮੈਨੂੰ ਇੰਨੇ ਪੈਸੇ ਦਿੱਤੇ ਇਨਵੈਸਟਮੈਂਟ ਵਾਸਤੇ, ਇਸ ਧੰਦੇ ਦੇ ਵਿੱਚ ਠੇਕਿਆਂ ਦੇ ਵਿੱਚ ਪੈਸੇ ਲੱਗੇ ਨੇ ਪੁਲਿਸ ਵਾਲਿਆਂ ਦੇ। ਤਾਂ ਉਹਨਾਂ ਨੂੰ ਹਾਲੇ ਤੱਕ ਇਨਵੈਸਟੀਗੇਸ਼ਨ ਵਾਸਤੇ ਨਹੀਂ ਬੁਲਾਇਆ ਗਿਆ, ਕਿਉਂਕਿ ਜੇ ਉਹਨਾਂ ਨੂੰ ਬੁਲਾਇਆ ਜਾਏਗਾ ਉਹ ਕਿਸੇ ਹੋਰ ਦਾ ਥਾਂ ਦਾ ਨਾਂ ਦੇ ਦੇਣਗੇ ਕਿ ਹਾਂ ਭਾਈ ਆ ਜਾਓ, ਉਹਨੂੰ ਵੀ ਬੁਲਾ ਲਓ। ਸੋ ਇਸ ਕਰਕੇ ਅੱਜ ਜੇ ਤੁਸੀਂ ਪ੍ਰਗਟ ਸਿੰਘ ਦੀ PC ਦੇਖੋਗੇ, ਦੋਸ਼ੀ ਉਹਨੇ ਇਹ ਲਾਇਆ ਨਾ ਕਿ ਉਮਰਾ ਨੰਗਲ ਨੂੰ ਬਚਾਇਆ ਜਾ ਰਿਹਾ, ਤਾਂ ਉਹਦੇ ਵਿੱਚ ਇਹੀ ਇਲਜ਼ਾਮ ਹੈ ਵੱਡਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਮਾਮਲਾ ਜਾਂ ਉਹ ਜਿਹੜਾ ਤੁਸੀਂ ਚੱਟੋਪਾਧਿਆਏ ਸਾਹਿਬ ਦੀ ਗੱਲ ਕਰ ਰਹੇ ਹੋ, ਜਿਹੜੀ ਉਹਨਾਂ ਦੀ ਰਿਪੋਰਟ ਆ, ਜੇ ਉਹ ਖੁੱਲਣਗੇ ਨਾ ਤਾਂ ਫਿਰ ਤਾਂ ਬਹੁਤ ਭੇਤ ਖੁੱਲ ਜਾਣਗੇ। ਜਿਵੇਂ ਇੰਦਰਜੀਤ ਨੇ ਕਿਹਾ ਸੀਗਾ, ਉਹਨੇ ਕਿਹਾ ਮੈਨੂੰ ਕਾਹ ਤੋਂ ਫੜਦੇ ਹੋ, ਇਹ ਤਾਂ ਫਲਾਣੇ ਕੋਲ ਵੀ ਪਿਆ, ਬਸ ਇੰਨੇ ਕਹਿਣ ਦੀ ਦੇਰ ਸੀ ਤੇ ਇੰਦਰਜੀਤ ਵਾਲੀਆਂ ਖਬਰਾਂ ਗਿਆ ਬੋਗੀ। ਜੀ ਜੀ ਬਿਲਕੁਲ, ਇਹ ਚਾਹੇ ਅਕਾਲੀ ਆ ਜਾਣ ਤੇ ਚਾਹੇ ਕਾਂਗਰਸੀ ਆ ਜਾਣ, ਇਹਦੇ ਭੇਤ ਜਿਹੜੇ ਉਹ ਭੇਤ ਹੀ ਲੱਗਦਾ ਹੈ ਰਹਿਣੇ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਸਾਰੇ ਹੀ ਇਸ ਦੇ ਵਿੱਚ ਫਸਦੇ ਨਜ਼ਰ ਆਉਂਦੇ ਆ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਜੀ ਦੋ ਛੋਟੇ ਕੁਐਸਚਨ ਹੈ। ਇੱਕ ਤਾਂ ਜਿਹੜੀ ਆਪਣੀ ਸ਼੍ਰੋਮਣੀ ਕਮੇਟੀ ਹੈ, ਇਹ RTI ਦੇ ਦਾਇਰੇ ਦੇ ਵਿੱਚ ਆਉਂਦੀ ਹੈਗੀ ਹੈ ਜੀ? ਇਹ ਆਉਂਦੀ ਹੈ ਜੀ, ਆਉਂਦੀ ਹੈ।
ਓਕੇ, ਤੇ ਸੈਕੰਡ ਹੈ ਜੀ ਜਿਹੜਾ ਮਤਲਬ ਕਿ ਕਾਂਗਰਸ ਦੇ ਵਿੱਚ ਹੁਣ ਕੈਪਟਨ ਦਾ ਠੇਕਾ ਲਿਆ ਨਹੀਂ ਹੋਇਆ ਹੈਗਾ ਵੀ ਸਾਰੀ ਉਮਰ ਉਹਨੇ ਮੁੱਖ ਮੰਤਰੀ ਰਹਿਣਾ, ਤੇ ਪ੍ਰਗਟ ਸਿੰਘ ਹੋਣੀ ਤੇ ਸਿੱਧੂ ਹੋਣੀ ਆਪਸ ਵਿੱਚ ਮਿਲ ਕੇ ਇਹ ਵੀ ਤਾਂ ਕਰ ਸਕਦੇ ਨੇ ਵੀ ਆਪਣਾ ਅਲੱਗ ਨਾਲ ਹੀ ਇਹ ਪਾਰਟੀ ਸ਼ੁਰੂ ਕਰ ਲੈਣ। ਹਾਂਜੀ ਦੇਖੋ ਉਹ ਤਾਂ ਫਿਰ ਚਲੋ ਬਾਅਦ ਦੀ ਗੱਲ ਹੈ ਨਾ, ਪਰ ਕਾਂਗਰਸ ਦੀ ਜਿਹੜੀ ਆਲਾ ਕਮਾਨ ਹੈ, ਜਿਹੜੇ ਆਪਣੇ ਪਿਛਲੇ ਭਾਈ ਸਾਹਿਬ ਸੀ, ਉਹਨਾਂ ਦਾ ਕੰਸਰਨ ਇਹੀ ਤਾਂ ਸੀਗਾ ਕਿ ਜਿੱਥੇ ਵੀ ਇੱਕ ਯੋਗ ਲੀਡਰਸ਼ਿਪ ਲੱਗਦੀ ਆ, ਜੋਤੀ ਰਾਜਿਤਿਆ ਸਿੰਧੀਆ ਬੰਦਾ ਕਾਬਲ ਸੀਗਾ, ਰਵਾਇਤੀ ਸਿਆਸਤਦਾਨ ਵੀ ਸੀਗਾ, ਇੱਕ ਰਾਜ ਘਰਾਣੇ ਚੋਂ ਵੀ ਸੀਗਾ, ਕਹਿ ਲਓ ਕਿ ਪੂਰਾ ਪਰਪੱਕ ਹੋ ਗਿਆ ਸੀਗਾ, ਨਹੀਂ ਇਹਨਾਂ ਨੇ ਪੇਸ਼ ਚੱਲਣ ਦਿੱਤੀ। ਉਹ ਦੋ ਉੱਥੇ ਬੁੱਢੇ ਉਹਨੂੰ ਫੇਲ ਕਰ ਗਏ, ਮਤਲਬ ਕਿ ਇੱਕ ਦਿਗਵਿਜੇ ਸਿੰਘ ਤੇ ਕਮਲਨਾਥ ਹਿਸਾਬ ਲਾ ਲਓ, ਦੋਨੇ ਐਂਡ ਤੇ ਰਲ ਗਏ। ਜਦੋਂ ਸਰਕਾਰ ਬਣਾਉਣ ਦੀ ਵਾਰੀ ਆਈ ਭੱਜ ਗਿਆ ਉਹ। ਸਚਿਨ ਪਾਇਲਟ ਨਾਲ ਕੀ ਹੋ ਰਿਹਾ ਉੱਥੇ ਵੀ, ਇੱਕ ਉਹ ਬੰਦਾ ਅਸ਼ੋਕ ਗਹਿਲੋਤ ਜਿਹਨੇ ਕਾਂਗਰਸ ਜਿਹੜੀ ਹੈ ਮੈਂ ਕਹਿੰਦਾ ਢੇਲੇ ਦੀ ਨਹੀਂ ਛੱਡੀ, ਵਸੁੰਧਰਾ ਰਾਜੇ ਸਿੰਧੀਆ ਨੇ ਉਹਨੂੰ ਰੋਲ ਕੇ ਰੱਖਤਾ ਸੀ। ਸਚਿਨ ਪਾਇਲਟ ਨੇ ਮਿਹਨਤ ਕੀਤੀ, ਫਿਰ ਤੋਂ ਦੁਬਾਰਾ ਕਾਂਗਰਸ ਖੜੀ ਕੀਤੀ, ਮੁਕਾਬਲੇ 'ਚ ਲਿਆਂਦੀ, ਉਹ ਮੱਲ ਮਾਰ ਕੇ ਬਹਿ ਗਿਆ। ਇੱਥੇ ਹੁਣ ਤੁਸੀਂ ਜੇ ਦੇਖੋਗੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਬੋਲਦੇ ਨੂੰ ਸਾਹ ਚੜ੍ਹਦਾ, ਮਿਹਨਤ ਤਾਂ ਹੇਠਲੇ ਪੱਧਰ ਤੇ ਕੀਤੀ ਜਾਂਦੀ ਹੈ ਨਾ। ਸੋ ਉਹ ਕਹਿੰਦੇ ਕਿ ਨਹੀਂ ਮੈਂ ਹੀ ਰਹੂੰਗਾ, ਜਦ ਤੱਕ ਹੈਗਾ ਮੈਂ ਹੀ ਰਹੂੰਗਾ। ਤਾਂ ਇਹ ਮੈਂ ਵਾਲੀ ਖੇਡ ਹੈ ਸਾਰੀ, ਕਿ ਤੁਸੀਂ ਘੱਟੋ ਘੱਟ ਚਲੋ ਕੋਈ ਕਾਬਲ ਬੰਦਾ ਡਿਪਟੀ ਲਾ ਲਓ ਕਿ ਹਾਂ ਭਾਈ ਭਵਿੱਖ ਦਾ ਸਾਡਾ ਇਹ ਬੰਦਾ ਹੈ, ਟੈਲੈਂਟਡ ਬੰਦਾ, ਇਹਦਾ ਕੰਮ ਵੇਖੋ। ਤਾਂ ਕੋਈ ਵੀ ਹੋ ਸਕਦਾ, ਕਾਈ ਵੀ ਹੋ ਸਕਦਾ। ਉਹ ਜੇ ਪ੍ਰਗਟ ਸਿੰਘ ਆ ਜਾਵੇ, ਸਿੱਧੂ ਆ ਜਾਵੇ, ਮੈਂ ਕਹਿੰਦਾ ਕੋਈ ਹਿੰਦੂ ਚਿਹਰਾ ਆ ਜਾਵੇ, ਕੋਈ ਦਲਿਤ ਭਾਈਚਾਰੇ 'ਚੋਂ ਆ ਜਾਵੇ, ਸਾਡੇ ਪੰਜਾਬ ਲਈ ਕੁਝ ਕਰਨ ਵਾਲਾ ਬੰਦਾ ਤੇ ਹੋਵੇ ਨਾ, ਉਹਦਾ ਕੋਈ ਵਿਜ਼ਨ ਤਾਂ ਹੋਵੇ। ਹੁਣ ਸੁਨੀਲ ਜਾਖੜ ਦਾ ਭਤੀਜਾ ਸੀ ਅਜੇ ਵੀਰ ਜਾਖੜ, ਇਹ ਖੇਤੀ ਮੰਤਰਾਲਾ, ਤੁਸੀਂ ਹਿਸਾਬ ਲਾ ਲਓ ਸਾਡੇ ਕੋਲ ਖੇਤੀ ਮੰਤਰੀ ਨਹੀਂ ਹੈਗਾ। ਫਿੱਟੇ ਮੂੰਹ ਸਾਡੀ ਇਹੋ ਜਿਹੀ ਸਰਕਾਰ ਦੇ, ਤੇ ਸਾਡੇ ਜਿਹੜੇ ਇਹੋ ਜਿਹੇ ਸਰਕਾਰਾਂ ਨੂੰ ਅਸੀਂ ਬਰਦਾਸ਼ਤ ਕਰ ਰਹੇ ਹਾਂ, ਮਾਫ ਕਰਨਾ ਕਰਨੇ ਸ਼ਬਦ ਆ, ਕਿ ਅਸੀਂ ਸਾਡੀ ਸਾਰੀ ਇਕੋਨਮੀ ਐਗਰੀਕਲਚਰ ਬੇਸਡ ਆ, ਖੇਤੀ ਲਈ ਅਸੀਂ ਲੜ ਰਹੇ ਹਾਂ। ਅਰਬਾਂ ਰੁਪਈਆ ਅਸੀਂ ਆਪਣੇ ਸੰਘਰਸ਼ 'ਚੋਂ ਫੂਕ ਚੁੱਕੇ ਹਾਂ, 500 ਬੰਦਾ ਅਸੀਂ ਬਲੀ ਚਾੜ ਦਿੱਤਾ। ਸਾਡੇ ਕੋਲ ਖੇਤੀ ਮੰਤਰੀ ਨਹੀਂ ਹੈਗਾ, ਸਾਡੇ ਕੋਲ ਖੇਤੀ ਮੰਤਰੀ ਨਹੀਂ ਹੈਗਾ। ਉਹ ਮੰਤਰਾਲਾ ਵੀ ਕੈਪਟਨ ਸਾਹਿਬ ਕੇ ਬੈਠੇ ਆ। ਅਜੇ ਵੀਰ ਜਾਖੜ ਨੂੰ ਇਹਨਾਂ ਨੇ ਬਣਾਇਆ ਸੀਗਾ ਕਮਿਸ਼ਨ ਦਾ ਚੇਅਰਮੈਨ, ਖੇਤੀਬਾੜੀ ਕਮਿਸ਼ਨ ਦਾ। ਉਹਨੇ ਬਹੁਤ ਵਧੀਆ ਰਿਪੋਰਟ ਦਿੱਤੀ ਹੋਈ ਆ, ਉਹਦੇ 'ਚ ਬਹੁਤ ਵਧੀਆ ਸੁਝਾਅ ਨੇ। ਆ ਜਿਹੜੀ ਬਿਜਲੀ ਸਬਸਿਡੀ ਆ, ਇਹਦੇ 'ਚ ਵੀ ਕਟੌਤੀ ਦੇ ਸੁਝਾਅ ਆ, ਪਾਣੀ ਬਚਾਉਣ ਦੇ ਸੁਝਾਅ ਆ। ਬੜਾ ਹਾਰਡ ਵਰਕ ਕੀਤਾ ਉਹ ਮੁੰਡੇ ਨੇ। ਆਪਾਂ ਐਵੇਂ ਕਹੀਏ ਕਿ ਦੇਖੋ ਇਹਨਾਂ ਦੇ ਘਰਾਂ 'ਚ ਵੀ ਅੱਛੇ ਬੱਚੇ ਹੋ ਸਕਦੇ ਆ, ਜ਼ਰੂਰੀ ਨਹੀਂ ਜੇ ਗਰੀਬ ਘਰਾਂ 'ਚ ਕਾਬਲੀਅਤ ਕਿਸੇ ਦੇ ਘਰ ਵੀ ਹੋ ਸਕਦੀ ਆ। ਅਜੇ ਵੀਰ ਜਾਖੜ ਨੇ ਬਹੁਤ ਮਿਹਨਤ ਕੀਤੀ, ਉਹਦੀ ਰਿਪੋਰਟ ਇਹਨਾਂ ਨੇ ਖੋਲੀ ਹੋਈ ਨਹੀਂ, ਕਿਉਂਕਿ ਉਹਦੇ 'ਚ ਕੀ ਸੀਗਾ, ਨੁਕਸਾਨ ਹੋਣਾ ਸੀ। ਜੇ ਕੋਈ ਵੀ ਕਰੜਾ ਸਟੈਪ ਚੱਕਾਂਗੇ ਆਪਾਂ, ਹੁਣ ਦੇਖੋ ਪੰਜਾਬ ਨੂੰ ਬਚਾਉਣ ਲਈ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ, ਪੰਜਾਬ ਤਦ ਬਚਣਾ ਜੇ ਦੋ ਚੀਜ਼ਾਂ ਜਿਹੜਾ ਮੁੱਖ ਮੰਤਰੀ ਕਰੂਗਾ। ਇੱਕ ਤਾਂ ਦਿੱਲੀ ਦੇ ਬਰੋਬਰ ਛਾਤੀ ਤਾਣੂ, ਉਹਨਾਂ ਦਾ ਗੁਲਾਮ ਨਹੀਂ ਬਣੂ, ਤੇ ਦੂਜਾ ਇਹ ਆ ਕਿ ਇਹ ਨਾ ਸੋਚੂਗਾ ਕਿ ਮੈਂ ਦੁਬਾਰਾ ਆਉਂ, ਇਹ ਨਾ ਸੋਚ ਕੇ ਚੱਲੇ, ਕਿਉਂਕਿ ਲੋਕਾਂ ਦੀ ਵੀ ਨਾਰਾਜ਼ਗੀ ਚੱਲਣੀ ਪੈਣੀ ਉਹਨੂੰ, ਕੱਲੀ ਦਿੱਲੀ ਦਰਬਾਰ ਜਾਂ ਦਿੱਲੀ ਸਰਕਾਰ ਦੀ ਨਹੀਂ, ਉਹਨੂੰ ਆਪਣੇ ਲੋਕਾਂ ਦੀ ਵੀ ਨਾਰਾਜ਼ਗੀ ਚੱਲਣੀ ਪੈਣੀ ਹੈ। ਲੋਕ ਵੀ ਸੂਤ ਕਰਨੇ ਪੈਣੇ ਆ ਕਿਸੇ ਨਾ ਕਿਸੇ ਪੱਖ ਤੋਂ। ਸੋ ਇਹ ਠੀਕ ਹੈ ਤੁਹਾਡੀ ਗੱਲ, ਪਰ ਮੈਂ ਸਮਝਦਾ ਕਿ ਇਹਨਾਂ ਦੇ ਵਿੱਚ ਨੁਕਸ ਆ। ਕਹਿੰਦੇ ਹੁੰਦੇ ਆ ਤਰਖਾਣ ਦੇ ਵਿੱਚ ਵਲ ਨਾ ਹੋਵੇ ਨਾ, ਲੱਕੜ ਦੇ ਵਿੱਚ ਵਲ ਹੋਵੇ ਕੱਢ ਲੈਂਦਾ, ਪਰ ਇੱਥੇ ਵਲ ਜਿਹੜਾ ਸਮਝਦੇ ਹੋ ਤੁਸੀਂ ਕਿ ਇਹਨਾਂ ਦੇ ਵਿੱਚ ਆ। ਜੀ ਜੀ ਬਿਲਕੁਲ। ਗੱਲ ਮਿੰਟੂ ਜੀ ਨਾਲ ਇਹ ਵੀ ਆ ਵੀ ਜਿਹੜੀ ਬਿਊਰੋਕ੍ਰੇਸੀ ਆ, ਉਹਨੇ ਐਡਾ ਇਮਾਨਦਾਰ ਬੰਦਾ ਝੱਲਣਾ ਕਿੱਦਾਂ ਆ? ਉਹ ਤਾਂ ਆਲਰੇਡੀ ਜਿੰਨੀ ਕਰਪਟ ਹੋ ਚੁੱਕੀ ਹੋਈ ਆ, ਜਿੰਨੀ ਰੈਡ ਟੇਪ ਜਿਹੜੀ ਆ, ਉਹ ਆਪ ਕਰਪਟ ਨਾ ਹੋਇਆ ਨਾ, ਜਿਹੜਾ ਆਪ ਕਰਪਟ ਨਾ ਹੋਇਆ ਉਹ ਸੂਟ ਕਰ ਲੋ ਇਹਨਾਂ ਨੂੰ। ਦੇਖੋ ਕੌਣ ਨਿਕਲਦਾ। ਪਰ ਗੱਲ ਤਾਂ ਇਹ ਕਿ ਜਦੋਂ ਤੁਹਾਡੀ ਖੇਡ ਹੀ ਬਣ ਜਾਂਦੀ ਕਿ ਤੁਸੀਂ ਕਮਾ ਕੇ ਲਿਆਓ, ਅਗਲਾ ਕਹਿੰਦਾ ਠੀਕ ਹੈ ਉਹਨੂੰ ਵੀ ਦੇਣਾ, ਵਿੱਚ ਆਪਦਾ ਵੀ ਰੱਖ ਲਓ। ਜਦੋਂ ਤੁਸੀਂ ਮਹੀਨੇ ਬੰਨ ਲੈਂਦੇ ਹੋ, ਪੰਜਾਬ ਵੀ ਅਫਸਰ ਨੂੰ ਪਹਿਲਾਂ ਹੀ ਸਰਕਾਰ ਬਣਾਉਣ ਤੇ ਕਹਿ ਦਿੰਦੇ ਕਿ ਤੇਰੇ ਕੋਲੋਂ ਇੰਨਾ ਹੋਣਾ ਚਾਹੀਦਾ, ਤੇਰੇ ਜ਼ਿਲ੍ਹੇ 'ਚੋਂ ਇੰਨਾ ਹੋਣਾ ਚਾਹੀਦਾ, ਤੇਰੇ ਜ਼ਿਲ੍ਹੇ 'ਚ ਹੋਣਾ, ਤੁਸੀਂ ਕਰਪਟ ਉਹਨੂੰ ਕਰ ਦਿੱਤਾ। ਤੇ ਉਹ ਤੁਸੀਂ ਆਪ ਵੀ ਕਾਣੇ ਹੋ ਗਏ ਕਿ ਸਾਡੇ ਉੱਤੇ ਬੈਠਾ ਬੰਦਾ ਤੇ ਭਾਈ ਇਹੋ ਜਿਹਾ, ਇਹਦੀ ਮਾਰ ਤੇ ਇੰਨੀ ਕੁ ਆ, ਤੇ ਇੰਨੇ ਮਹੀਨੇ ਦਾ ਇੰਨਾ ਲੈਣਾ, ਅਸੀਂ ਥੱਲੇ ਇੰਨਾ ਕਰ ਲਈਏ, ਇੰਨੇ ਦਾ ਇੰਨਾ ਲੈਣਾ ਹੀ ਲੈਣਾ, ਫਿਰ ਹੀਲਾ ਕਰੀਏ, ਵੱਧ ਕਮਾਈ ਕਰੀਏ, ਮਿਹਨਤ ਦੀ ਜ਼ਰੂਰਤ ਹੈ ਨਾ। ਜੀ ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਧੰਨਵਾਦ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਆ। ਅਗਲੀ ਵਾਰ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਹੈ।